ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਮੇਰੇ ਨਾਲ ਅੱਜ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਵਿੱਚ ਖਰੀਦ ਸਕਦੇ ਹੋ। ਅਤੇ ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਸੈਂਟਾਨੈਲਾ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 209-277-01113। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਸੁਪਰੀਮ ਕੋਰਟ ਨੇ NCR ਦੇ ਵਿੱਚ ਰਹਿ ਗਏ ਲੋਕਾਂ 'ਤੇ ਬਲ ਵਰਤਣ ਤੋਂ ਵਰਜਿਆ। ਦੇਖੋ, NCR ਬਾਰੇ ਤੁਸੀਂ ਰੌਲਾ ਸੁਣ ਹੀ ਲਿਆ ਹੋਣਾ ਕਿ ਇੱਕੋ ਝਟਕੇ 'ਚ 40 ਲੱਖ ਨਾਗਰਿਕ ਹੈ ਜਿਹੜੇ ਉਹ ਨਾ ਇੱਧਰ ਦੇ ਨਾ ਹੁਣ ਉਹਨਾਂ ਦਾ ਕੋਈ ਪਿਛਲਾ ਟਿਕਾਣਾ, ਨਾ ਹੁਣ ਇਹਨਾਂ ਦਾ ਜਿਹੜਾ ਆਹ ਟਿਕਾਣਾ ਹੋ ਰਿਹਾ ਬਾਕੀ। ਕਿਉਂਕਿ ਦੇਖੋ, ਅਸਮ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਪਾਸਿਓਂ ਆ ਕੇ ਵਸਦੇ ਆ। ਕੁਛ ਰਾਜਨੀਤਿਕ ਕਾਰਨ ਵੀ ਹੈ, ਤੁਹਾਨੂੰ ਪਤਾ ਕਿ ਰਾਜਨੀਤਿਕ ਕਾਰਨ ਬਹੁਤਾ ਦੇ ਵਿੱਚ ਉਹ ਅਸਰ ਪਾਉਂਦੇ ਇਹਨਾਂ ਚੀਜ਼ਾਂ ਤੇ। ਉਹ ਰਾਜਨੀਤਿਕ ਕਾਰਨ ਏਦਾਂ ਹੈ ਕਿ ਨਾਰਥ ਈਸਟ ਦੀਆਂ ਜਿਹੜੀਆਂ 25 ਸੀਟਾਂ ਨੇ ਉਹਦੇ ਚੋਂ 14 ਇਕੱਲੀਆਂ ਅਸਮ ਦੇ ਵਿੱਚ ਆ, ਤੇ ਕਈ ਸੀਟਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਉੱਥੋਂ ਦੇ ਮੂਲ ਵਸਿੰਦੇ ਆ ਉਹ ਘੱਟ ਗਿਣਤੀ 'ਚ ਰਹਿ ਗਏ। ਜਿਹੜੇ ਸ਼ਰਨਾਰਥੀ ਸੀ ਉਹ ਬਹੁਤ ਗਿਣਤੀ 'ਚ ਹੋ ਗਏ ਆ। ਉਹਨਾਂ ਦੀ ਜਿਹੜੀ ਵੋਟਿੰਗ ਆ ਉਹ ਇਹਨਾਂ ਸੀਟਾਂ ਦੇ ਨਤੀਜੇ ਪ੍ਰਭਾਵਿਤ ਕਰਦੀ। ਅਸਲ ਦੇ ਵਿੱਚ ਕਹਾਣੀਆਂ ਆਇਆ। ਸੋ ਭਾਰਤੀ ਜਨਤਾ ਪਾਰਟੀ ਨੂੰ ਉੱਤੇ ਨੁਕਸਾਨ ਹੁੰਦਾ ਕਿਉਂਕਿ ਇਹਨਾਂ ਦੀ ਆਈਡੀਓਲੋਜੀ ਹੈ ਜਿਹੜੀ ਉਹ ਦੂਸਰੀ ਆਈਡੀਓਲੋਜੀ ਜਿੱਥੋਂ ਆਪਾਂ ਕਹਿ ਸਕਦੇ ਕਿ ਸ਼ਰਨਾਰਥੀਆਂ ਦੀ ਗਿਣਤੀ ਜਿਹੜੀ ਭਾਰੀ ਪੈਂਦੀ ਹੈ ਇਹਨਾਂ ਤੇ, ਤਾਂ ਉਹ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਮੰਨਦੀ ਸੀਗੀ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੱਖ ਕੀਤਾ ਜਾਵੇ। ਸੋ ਹੁਣ ਇਹ ਸਮੱਸਿਆ ਜਿਹੜੀ ਉਹ ਬਹੁਤ ਵੱਡੀ ਸਮੱਸਿਆ ਬਣ ਗਈ ਆ। ਵੈਸੇ ਤੇ ਤੁਹਾਡੀ ਜਾਣਕਾਰੀ ਵੀ ਮੈਂ ਦੱਸ ਦੇਵਾਂ ਕਿ NRC 'ਚ ਇੱਕ ਵਾਰੀ 1951 'ਚ ਵੀ ਗਿਣਤੀ ਹੋਈ ਆ, ਪਰ ਹੁਣ ਇਹਨਾਂ ਨੇ ਜਿਹੜਾ ਕੰਮ ਚੱਕਿਆ ਉਹ 1951 ਵਾਲੇ ਨਹੀਂ ਚੱਕਿਆ। ਇਹਨਾਂ ਨੇ 1971 ਦੀ 24 ਮਾਰਚ ਦੀ ਅੱਧੀ ਰਾਤ ਚੁਣੀ ਆ ਕਿ 24 ਮਾਰਚ ਦੀ ਅੱਧੀ ਰਾਤ ਤੱਕ ਜੇ ਕੋਈ ਆ ਗਿਆ ਇੱਥੇ ਤੇ ਉਹ ਉਦੋਂ ਪਹਿਲਾਂ ਦਾ ਕੋਈ ਸਬੂਤ ਰੱਖਦਾ ਉਹਨੂੰ ਅਸੀਂ ਨਾਗਰਿਕ ਮੰਨਾਂਗੇ। ਜਿਹੜਾ ਅੱਧੀ ਰਾਤ ਤੋਂ ਬਾਅਦ ਆਇਆ ਅਸੀਂ ਉਹਨੂੰ ਨਾਗਰਿਕ ਨਹੀਂ ਮੰਨਣਾ। ਹੁਣ ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਕਿ 24 ਲੱਖ ਬੰਦਾ ਜਿਹੜਾ ਉਹਦੀਆਂ ਕਹਾਣੀਆਂ ਕਿਹੋ ਜਿਹੀਆਂ ਹੋਣਗੀਆਂ। ਹੁਣ ਉਦਾਹਰਨ ਦੇ ਤੌਰ ਤੇ ਮੇਰੇ ਸਾਹਮਣੇ 2-3 ਕਹਾਣੀਆਂ ਆਈਆਂ। ਇੱਕ ਤੇ ਬਿਹਾਰ ਜ਼ਿਲ੍ਹੇ ਦੇ ਮਧੂਬਨੀ ਜ਼ਿਲ੍ਹੇ ਦੀ ਆ। ਉੱਥੇ ਜਿਹੜਾ ਕਨਈਆ ਉਹ 3 ਦਸ਼ਕ ਤੋਂ ਰਹਿੰਦਾ ਪਿਆ, 3 ਦਹਾਕਿਆਂ ਤੋਂ ਰਹਿੰਦਾ ਪਿਆ। ਉਹ ਕਹਿੰਦਾ ਕਿ ਬੱਚੇ ਵੀ ਇੱਥੇ ਪੈਦਾ ਹੋਏ ਆ। ਤੇ ਜਿਹੜਾ NRC ਦਾ ਇਹ ਬਿਹਾਰ ਦਾ ਬੋਰਡ ਸੀਗਾ, ਮੈਂ ਉਹਨਾਂ ਨੂੰ NRC ਵਾਲਿਆਂ ਨੂੰ ਮੈਟ੍ਰਿਕ ਦਾ ਪ੍ਰਮਾਣ ਪੱਤਰ ਵੀ ਦੇ ਦਿੱਤਾ ਬਿਹਾਰ ਵਾਲਾ, ਤੇ ਤਾਂ ਵੀ ਉਹਦਾ ਨਾਮ ਜਿਹੜਾ ਉਹਦੇ 'ਚ ਨਹੀਂ ਆਇਆ। ਸੋ ਇਹ ਇੱਕ ਸਮੱਸਿਆ। ਦੂਸਰੀ ਕਹਾਣੀ ਉੱਤਰ ਪ੍ਰਦੇਸ਼ ਦੇ ਚਿਤਰਕੂਟ ਦੇ ਨਿਵਾਸੀ ਹੈ ਸਤਿਆ ਨਾਰਾਇਣ। ਉਹ ਆਪਣੀ ਆਪ ਬੀਤੀ ਦੱਸਦੇ ਆ ਕਿ ਇੱਥੋਂ ਦੀ ਇੱਕ ਕੁੜੀ ਨਾਲ ਮੈਂ ਸ਼ਾਦੀ ਕੀਤੀ ਸੀ 25 ਸਾਲ ਪਹਿਲਾਂ, ਤੇ ਲਿਸਟ 'ਚ ਹੁਣ ਉਹਦੀ ਪਤਨੀ ਦਾ ਤੇ ਬੇਟੇ ਦਾ ਨਾਮ ਹੈਗਾ ਤੇ ਨਾਲ ਇੱਕ ਬੇਟੀ ਦਾ ਨਾਮ ਵੀ ਹੈ, ਪਰ ਉਹਦਾ ਤੇ ਉਹਦੀ ਇੱਕ ਹੋਰ ਬੇਟੀ ਦਾ ਨਾਂ ਨਹੀਂ ਹੈਗਾ। ਦੱਸੋ ਕਿੱਧਰ ਜਾ, ਉਹਦਾ ਤਾਂ ਪਰਿਵਾਰ ਹੈ ਜਿਹੜਾ ਉਹ ਹੀ ਵਿਛੜ ਗਿਆ। ਫਿਰ ਤੀਸਰੀ ਕਹਾਣੀ ਆ ਅਸਮ ਦਾ ਹੀ ਹੈ ਅਸ਼ੋਕ ਮੈਟੋ। ਉਹ ਕਹਿੰਦਾ ਕਿ ਮੇਰਾ ਜਨਮ ਇੱਥੋਂ ਦਾ ਹੋਇਆ, ਤਾਂ ਸਾਰੇ ਕਾਗਜ਼ਾਤ ਮੈਂ ਜਮ੍ਹਾਂ ਕਰਵਾ ਦਿੱਤੇ ਆ, ਪਰ ਬਾਵਜੂਦ ਇਸ ਦੇ ਮੇਰਾ ਅੰਤਮ ਲਿਸਟ ਦੇ ਵਿੱਚ ਨਾਮ ਨਾ ਆ ਗਿਆ। ਸੋ ਇਹੋ ਜਿਹੀਆਂ ਕਹਾਣੀਆਂ ਵੀ 40 ਲੱਖ। ਉਹ 40 ਲੱਖ ਕੋਈ ਆਬਾਦੀ ਛੋਟੀ ਨਹੀਂ, ਦੁਨੀਆ ਦੀ ਸਭ ਤੋਂ ਵੱਡੀ ਸ਼ਰਨਾਰਥੀ ਆਬਾਦੀ ਹੋਏਗੀ। ਇਹਨਾਂ ਤੋਂ ਨਾਗਰਿਕਤਾ ਖੋਹ ਲਈ ਜਾਂਦੀ ਹੈ ਜਾਂ ਜਿਹੜੇ ਪਹਿਲੇ ਦਰਜੇ ਦੇ ਸ਼ਹਿਰੀ ਦੀਆਂ ਸਹੂਲਤਾਂ ਖੋਹ ਲਈਆਂ ਜਾਂਦੀਆਂ, ਤਾਂ ਇਹ ਆਬਾਦੀ ਜਿਹੜੀ ਮੇਰੇ ਖਿਆਲ ਦੇ ਨਾਲ ਵਰਲਡ ਦੀ ਸਭ ਤੋਂ ਜ਼ਿਆਦਾ ਇੱਜ਼ਤਕਾਰੀ ਆਬਾਦੀ ਹੋਏਗੀ। ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਉਹ ਸਭ ਤੋਂ ਜ਼ਿਆਦਾ ਆਬਾਦੀ ਰੋਹਿੰਗਿਆ ਮੁਸਲਮਾਨਾਂ ਦੀ ਆ। ਉਹ ਪੂਰੀ ਦੁਨੀਆ ਦੇ ਵਿੱਚ 10 ਲੱਖ ਆ। ਇਸ ਤੋਂ ਬਾਅਦ ਥਾਈਲੈਂਡ ਦੀ 7 ਲੱਖ ਆ। ਸੀਰੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ 3,60,000 ਆ। ਲਾਤਵੀਆ ਦੇ ਵਿੱਚ 2,60,000 ਆ। ਤਾਂ ਇਹ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਬਣ ਗਈ ਹੈ ਰਾਤੋਂ ਰਾਤ, ਜਿਹੜੀ ਕਿ ਨਾ ਉੱਧਰ ਦੀ ਆ ਨਾ ਇੱਧਰ ਦੀ ਆ। ਹੁਣ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਇਹਨਾਂ ਤੇ ਯਕਦਮ ਕੋਈ ਬਲ ਪ੍ਰਯੋਗ ਨਹੀਂ ਕਰ ਸਕਦੇ,
ਕਹਿਣ ਦਾ ਭਾਵ ਇਹ ਆ ਕਿ ਤੁਸੀਂ ਇਹ ਨਹੀਂ ਹੈ ਕਿ ਡੰਡਾ ਲੈ ਕੇ ਇਹਨਾਂ ਦੇ ਮਗਰ ਲੱਗ ਜਾਓ, ਕਿਉਂਕਿ ਇਹ ਕੋਈ ਕਾਨੂੰਨ ਨਹੀਂ ਹੈ। ਇਹ ਕੋਈ ਕਾਨੂੰਨ ਨਹੀਂ ਹੈ ਕਿ ਜਿਹਦੇ ਰਾਹੀਂ ਅਸੀਂ ਚੁੱਕ ਇਹਨਾਂ ਨੂੰ ਜੇਲ੍ਹਾਂ 'ਚ ਸੁੱਟ ਦਈਏ। ਹਾਲਾਂਕਿ ਹਾਲਤ ਉੱਤੇ ਉਹ ਬਣੀ ਪਈ ਆ ਕਿ ਬਹੁਤ ਸਾਰੇ ਲੋਕ ਆਪਣਾ ਘਰ ਛੱਡ ਕੇ ਭਗੌੜੇ ਹੋ ਗਏ ਆ। ਬਹੁਤ ਸਾਰੇ ਲੋਕ ਹੈ ਜਿਹੜੇ ਉਹਨਾਂ ਤੇ ਇਹ ਤਲਵਾਰ ਲਟਕ ਗਈ ਆ ਕਿ ਉਹਨਾਂ ਦਾ ਪਰਿਵਾਰ ਜਿੱਦਾਂ ਹੁਣ ਉਦਾਹਰਨ ਦੇ ਤੌਰ ਤੇ ਇਹਨਾਂ ਨੇ ਔਰਤਾਂ ਲਈ ਇੱਕ ਸ਼ਰਤ ਰੱਖੀ ਆ, ਜਿਵੇਂ ਕੋਈ ਕੁੜੀ ਵਿਆਹੀ ਆ ਤਾਂ ਉਹਦੇ ਲਈ ਇਹ ਜ਼ਰੂਰੀ ਹੈ ਸਿੱਧ ਕਰਨਾ ਕਿ ਉਹ ਆਪਣੇ ਮਾਂ ਬਾਪ ਦਾ ਰਿਸ਼ਤਾ ਜਿਹੜਾ ਉਹ ਸਾਬਤ ਕਰੇ। ਹੁਣ ਦੇਖੋ ਬਹੁਤ ਸਾਰੇ ਇਲਾਕੇ ਇਹੋ ਜਿਹੇ ਇੰਡੀਆ ਦੇ ਵਿੱਚ ਜਿੱਥੇ ਨਾ ਤੇ ਕੁੜੀਆਂ ਸਕੂਲ 'ਚ ਜਾਂਦੀਆਂ, ਨਾ ਹੀ ਉਹਨਾਂ ਦੇ ਜਨਮ ਵਾਲੇ ਸਰਟੀਫਿਕੇਟ ਬਣਦੇ ਆ। ਤਾਂ ਉਹਨਾਂ ਦੀ ਵੀ ਇੱਕ ਬਹੁਤ ਵੱਡੀ ਸਮੱਸਿਆ, ਜੇ ਮੰਨ ਲਓ ਨਾ ਕੁੜੀਆਂ ਦੀ ਨਾਗਰਿਕਤਾ ਕੱਟੀ ਜਾਂਦੀ ਹੁਣ ਤੇ ਵਿਚਾਰੀਆਂ ਬਜ਼ੁਰਗ ਵੀ ਹੋ ਸਕਦੀਆਂ ਉਹਨਾਂ ਦੇ ਵਿੱਚੋਂ, ਤਾਂ ਉਹ ਪਰਿਵਾਰ ਕਿੱਧਰ ਜਾਣਗੇ, ਉਹਨਾਂ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਚੁੱਕੀ। ਸੋ ਇੱਕੋ ਇਹ ਜਿਹੜੇ 40 ਲੱਖ ਬੰਦੇ ਨਾ ਇੱਧਰ ਦੇ ਰਹੇ ਆ ਨਾ ਉੱਧਰ ਦੇ ਰਹੇ ਆ, ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਇੰਨਾ ਕੁ ਜ਼ਰੂਰ ਕਿਹਾ ਕਿ ਖਰੜਾ ਕੋਈ ਕਾਨੂੰਨ ਨਹੀਂ ਬਣਿਆ ਹਾਲੇ। ਸੋ ਤੁਸੀਂ ਇਸ ਖਰੜੇ ਦੇ ਤਹਿਤ ਕੋਈ ਡੰਡਾ ਨਹੀਂ ਵਰਤ ਸਕਦੇ। ਪਰ ਭਾਰਤੀ ਜਨਤਾ ਪਾਰਟੀ ਦਾ ਇੱਕ ਬੇਕਾਰ ਜਿਹਾ ਆਦਮੀ ਅੱਜ ਬੋਲਣ ਡਿਆ ਸੀ, ਕਹਿੰਦਾ ਕਿ ਜੇ ਨਹੀਂ ਦੇ ਛੱਡਦੇ ਤੇ ਇਹਨਾਂ ਨੂੰ ਗੋਲੀ ਮਾਰ ਦਿਓ। ਇਹੋ ਜਿਹੇ ਬੋਲਦੇ ਪਏ ਆ। ਸੋ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਨੇ ਹੁਕਮ ਤੇ ਦਿੱਤਾ, ਪਰ ਇਹਨਾਂ ਹੁਕਮਾਂ ਨੂੰ ਅਮਲ 'ਚ ਵੀ ਲਿਆਉਣਾ ਚਾਹੀਦਾ ਅੱਗੇ ਲੱਗ ਕੇ, ਕਿਉਂਕਿ ਇਹ ਤਾਂ ਗੱਲਾਂ ਹੁਣ ਕਹਿਣ ਡਿਆ ਕਿ ਗੋਲੀ ਮਾਰ ਦਿਓ, ਤਾਂ ਹੋਰ 4 ਦਿਨਾਂ ਨੂੰ ਇਹਨਾਂ ਨੂੰ ਇਕੱਠਿਆਂ ਕਰਕੇ ਉੱਥੇ ਥਾਣਿਆਂ 'ਚ ਜਾ ਕੇ ਜੇ ਇਸ ਤਰ੍ਹਾਂ ਪੁੱਠੇ ਲਟਕਾਇਆ ਜਾਏਗਾ ਤੇ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਸਥਿਤੀ ਹੈ ਜਿਹੜੀ ਗੰਭੀਰ ਹੋ ਜਾਏ। ਸੋ ਇਸ ਵੇਲੇ ਜਿਹੜਾ 40 ਲੱਖ ਬੰਦਾ ਉਹਦੇ ਤੇ ਬੁਰੀ ਬੀਤਦੀ ਪਈ ਆ। ਬਹੁਤੇ ਇਹਨਾਂ ਦੇ ਵਿੱਚੋਂ ਉਹ ਆ ਜਿਹੜੇ ਬੰਗਲਾਦੇਸ਼ ਚੋਂ ਕਈ ਸਾਲ ਪਹਿਲਾਂ ਇਸ ਹਸਰਤ ਨਾਲ ਆਏ ਸੀਗੇ ਕਿ ਜ਼ਮੀਨ ਸਾਨੂੰ ਵਾਸਤਾ ਦਿਓ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਸਿਆਸਤ ਜਿਹੜੀ ਭਖੀ ਹੋਈ ਆ, ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੈ ਕੇ, ਕਹਿੰਦੇ ਵੀ ਉਹਨਾਂ ਦਾ ਸੰਕਟ ਜਿਉਂਦਾ ਤਿਉਂ ਆ। ਖਹਿਰੇ ਨੇ ਰੈਲੀ ਵਾਲੀ ਜਿਹੜੀ ਜਗ੍ਹਾ ਆ ਉਹ ਬਦਲੀ ਆ। ਦੇਖੋ ਜਿਹੜਾ ਇਹਨਾਂ ਦਾ ਸੰਕਟ ਆ, ਸੰਕਟ ਤੇ ਮੇਰੇ ਖਿਆਲ ਦੇ ਨਾਲ ਹੁਣ ਇਹੋ ਜਿਹਾ ਹੋ ਗਿਆ ਕਿ ਸੰਕਟ ਹੱਲ ਹੋਣਾ ਵੀ ਨਹੀਂ ਗਾ ਛੇਤੀ ਕੀਤਾ। ਦੁਬਿਧਾ ਹੀ ਦੁਬਿਧਾ ਹੈ, ਚੌਂ ਪਾਸੇ ਦੁਬਿਧਾ। ਸੁਖਪਾਲ ਖਹਿਰੇ ਦੀ ਵੀ ਦੁਬਿਧਾ ਕਿ ਉਹ ਕਿੱਧਰ ਨੂੰ ਜਾਵੇ। ਵੈਸੇ ਹਾਲੇ ਵੀ ਉਹ ਫੋਟੋਆਂ ਲਈ ਫਿਰਦਾ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ, ਮਨੀਸ਼ ਸਿਸੋਦੀਆ ਹੋਰਾਂ ਦੀਆਂ ਇੱਕ ਪਾਸੇ, ਤੇ ਦੂਜੇ ਪਾਸੇ ਉਹ ਕਹਿੰਦਾ ਇਹ ਤਾਨਾਸ਼ਾਹੀ ਰਵੱਈਆ ਰੱਖਦੇ, ਬਟਨਾਂ ਨਾਲ ਹੀ ਇਹ ਪ੍ਰਧਾਨ ਬਦਲ ਦਿੰਦੇ ਆ। ਵਿਰੋਧੀ ਧਿਰ ਦਾ ਆਗੂ ਹੈ ਜਿਹੜਾ ਉਹਨੂੰ ਇਹ ਬਿਲਕੁਲ ਖਤਮ ਕਰ ਦਿੰਦੇ ਆ, ਯਾਨੀ ਟਵੀਟ ਦੇ ਨਾਲ ਹੀ ਫੈਸਲੇ ਲੈ ਲੈਂਦੇ ਆ। ਸੋ ਕਾਫੀ ਕੁਛ ਆ ਜਿਹੜਾ ਗੁੰਝਲਦਾਰ ਆ। ਇਹਨਾਂ ਨੂੰ ਸੱਦਿਆ ਸੀ ਐਤਵਾਰ, ਮੀਟਿੰਗ ਬੇਸਿੱਟਾ ਰਹੀ। ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕੁਛ ਹੋਰ ਲੀਡਰ ਸੀਗੇ, ਡਾਕਟਰ ਬਲਵੀਰ ਸਿੰਘ ਦੀ ਅਗਵਾਈ ਚੋਂ ਮਨੀਸ਼ ਸਿਸੋਦੀਆ ਨੂੰ ਮਿਲੇ ਕੱਲ, ਤੇ ਮਨੀਸ਼ ਸਿਸੋਦੀਆ ਨੇ ਮੁਲਾਕਾਤ 'ਚ ਇਹ ਸਾਫ਼ ਕਰ ਦਿੱਤਾ ਕਿ ਦੇਖੋ ਅਸੀਂ ਨਹੀਂ ਬਦਲਣਾ, ਔਰ ਨਾਲ ਅਸਿੱਧੇ ਰੂਪ 'ਚ ਸੁਖਪਾਲ ਖਹਿਰੇ ਨੂੰ ਕਹਿਤਾ ਕਿ ਦੇਖੋ ਜੀ ਕੁਛ ਲੋਕ ਸਾਡੇ ਪਾਰਟੀ 'ਚ ਆ ਜਿਹੜੇ ਦਲਿਤਾਂ ਨੂੰ ਨੁਮਾਇੰਦਗੀ ਦੇ ਕੇ ਖੁਸ਼ ਨਹੀਂ। ਸੋ ਇਹ ਗਲਤ ਪੱਤਾ ਖੇਡ ਰਹੇ ਸੀ ਕਿ ਮਨੀਸ਼ ਸਿਸੋਦੀਆ, ਪਰ ਉਹਨੇ ਸਾਫ਼ ਕਰ ਦਿੱਤਾ ਕਿ ਹੁਣ ਜਿਹੜਾ ਅਸੀਂ ਫੈਸਲਾ ਲੈ ਲਿਆ ਉਹ ਤੋਂ ਪਿੱਛੇ ਨਹੀਂ ਪਰਤਣਾ। ਤਾਂ ਉਹ ਦੂਸਰੇ ਪਾਸੇ ਇਹਨਾਂ ਨੇ ਵੀ ਉਸ ਮੀਟਿੰਗ ਦਾ ਬਾਈਕਾਟ ਕਰਕੇ ਐਲਾਨ ਕਰ ਦਿੱਤਾ ਕਿ ਫਿਰ ਕੋਈ ਗੱਲ ਨਹੀਂ, ਕਨਵੈਨਸ਼ਨ ਅਸੀਂ ਵੀ ਕਰਾਂਗੇ। ਤਾਂ ਹੁਣ ਇਹਨਾਂ ਨੇ ਦੂਜੇ ਪਾਸੇ ਦਿੱਲੀ ਵਾਲੇ ਆਖਿਆ ਕਿ ਜੇ ਕੋਈ ਉੱਧਰ ਜਾਊਗਾ ਤੇ ਫਿਰ ਉਹਨੂੰ ਮੰਨਿਆ ਜਾਊਗਾ ਕਿ ਉਹ ਪਾਰਟੀ ਵਿਰੋਧੀ ਗਤੀਵਿਧੀ 'ਚ ਸ਼ਾਮਲ ਆ ਤੇ ਉਹਦੇ ਤੇ ਕਾਰਵਾਈ ਹੋ ਸਕਦੀ ਆ। ਪਰ ਇਹਨਾਂ ਨੇ ਹੁਣ ਅੱਜ ਇਹ ਹਾਲਾਤ ਉਸ ਰੈਲੀ ਵਾਲੀ ਜਗ੍ਹਾ ਨੂੰ ਬਦਲ ਰਹੇ ਆ। ਕਾਰਨ ਤੇ ਇਹੋ ਹੀ ਦੱਸੀ ਜਾ ਰਹੇ ਆ। ਕਹਿੰਦੇ ਆ ਕਿ ਇਹ ਇੱਕ ਜ਼ਰੂਰਤ ਦੇ ਵਿੱਚ ਪਹਿਲਾਂ ਕਨਵੈਨਸ਼ਨ ਕਰਨੀ ਸੀਗੀ, ਪਰ ਕਿਉਂਕਿ ਇਹ ਥਾਂ ਜਿਹੜੀ ਘੱਟ ਆ ਤੇ ਭੀੜ ਜ਼ਿਆਦਾ ਜਮ੍ਹਾਂ ਹੋ ਸਕਦੀ ਆ, ਸੋ ਇਸ ਕਰਕੇ ਅਸੀਂ ਇਹਨੂੰ ਥਰਮਲ ਵਾਲੇ ਪਾਸੇ ਲਿਜਾ ਰਹੇ ਹਾਂ। ਥਰਮਲ ਸਟੇਡੀਅਮ ਜਿਹਨੂੰ ਕਹਿ ਦਿੰਦੇ ਆ, ਥਰਮਲ ਦੇ ਕੋਲ ਇੱਕ ਸਟੇਡੀਅਮ ਹੈ ਬਠਿੰਡਾ ਥਰਮਲ, ਤੁਹਾਨੂੰ ਪਤਾ ਹੀ ਹੈ ਬਹੁਤ ਸੁਰਖੀਆਂ ਚ ਰਿਹਾ। ਸੋ ਹੁਣ ਜਗ੍ਹਾ ਬਦਲ ਦਿੱਤੀ ਗਈ ਆ ਤੇ ਇਸ ਜਗ੍ਹਾ ਨੂੰ ਬਦਲ ਦੇ ਪਿੱਛੇ ਵੈਸੇ ਕੁਝ ਹੋਰ ਵੀ ਤਰਕ ਦਿੱਤੇ ਜਾ ਰਹੇ ਆ, ਪਰ ਜਿੱਦਾਂ ਜੀ ਮੈਨੂੰ ਲੱਗਦਾ ਮਿੰਟੂ ਜੀ ਦੀ ਲਾਈਨ ਦੇ ਵਿੱਚ ਥੋੜ੍ਹੀ ਪ੍ਰੋਬਲਮ ਆ, ਤੇ ਸਰੋਤਿਓ ਇੱਦਾਂ ਜੁੜੇ ਰਹੋ। ਗੱਲਬਾਤ ਦਾ ਸਿਲਸਿਲਾ ਇੱਦਾਂ ਜਾਰੀ ਰੱਖਾਂਗੇ ਤੇ ਖਬਰ ਨੂੰ ਆਪਾਂ ਇੱਦਾਂ ਕੰਟੀਨਿਊ ਕਰਦੇ ਮਿਲਦੇ ਆ ਜਿਹੜੇ ਜੀ ਜਿੱਦਾਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਦੁਬਾਰਾ ਹੁੰਦੀ ਆ। ਜੀ ਮਿੰਟੂ ਜੀ। ਜੀ ਸੰਕਟ ਮੇਰੇ ਖਿਆਲ ਦੇ ਨਾਲ ਆਪਣੀ ਲਾਈਨ ਤੇ ਵੀ ਆ ਗਿਆ, ਆਮ ਆਦਮੀ ਪਾਰਟੀ ਵਾਲਿਆਂ ਦੀ ਲਾਈਨ ਕਰਕੇ।
ਗੱਲ ਮੁੱਕਦੀ ਆਪਾਂ ਮੁਕਾਈਏ ਕਿ ਇਹਨਾਂ ਨੇ ਰੈਲੀ ਵਾਲੀ ਜਗ੍ਹਾ ਬਦਲ ਲਈ ਆ। ਸੋ ਚਰਚੇ ਅੱਜ ਚੱਲੇ ਆ, ਕੁਛ ਮੀਡੀਆ ਹਾਊਸਿਸ ਨੇ ਖਬਰਾਂ ਵੀ ਚਲਾ ਦਿੱਤੀਆਂ ਜਿਨ੍ਹਾਂ ਦਾ ਇਹਨਾਂ ਨੇ ਖੰਡਨ ਕੀਤਾ। ਕੁਛ ਟੈਲੀਵਿਜ਼ਨ ਚੈਨਲ ਦੇ ਵਿੱਚ ਤੇ ਇਹ ਵੀ ਗੱਲ ਆ ਗਈ ਕਿ ਮਜੀਠੀਆ ਸਾਹਿਬ ਦੇ ਨਾਲ ਜਾ ਕੇ ਮੁਲਾਕਾਤ ਕਰਕੇ ਖਹਿਰਾ ਸਾਹਿਬ ਔਰ ਇਹਨਾਂ ਦੇ ਸਮਰਥਕਾਂ ਨੇ ਇਸ ਚੀਜ਼ ਨੂੰ ਰੱਦਿਆ। ਸੋ ਇਹ ਹੁਣ 2 ਤਰੀਕ ਤੇ ਹੀ ਸਭ ਕੁਛ ਹੈ ਜਿਹੜਾ ਉਹ ਜਾ ਕੇ ਕੇਂਦਰਿਤ ਹੋ ਗਿਆ ਕਿ ਕੀ ਫੈਸਲਾ ਲਿਆ ਜਾਊਗਾ। ਹੁਣ ਦੇਖਦੇ ਆ। ਪਰ ਜਿਸ ਤਰ੍ਹਾਂ ਸੁਖਪਾਲ ਖਹਿਰਾ ਚੱਲਦਾ ਪਿਆ, ਜਿਸ ਤਰ੍ਹਾਂ ਕੰਵਰ ਸੰਧੂ ਦੇ ਸੁਰ ਸਾਹਮਣੇ ਆਉਂਦੇ ਪਏ, ਲੱਗਦਾ ਇਹੋ ਹੀ ਆ ਕਿ ਜਿਸ ਤਰੀਕੇ ਨਾਲ ਡਾਕਟਰ ਧਰਮਵੀਰ ਗਾਂਧੀ, ਜਿਸ ਤਰੀਕੇ ਦੇ ਨਾਲ ਹਰਿੰਦਰ ਸਿੰਘ ਖਾਲਸਾ ਨੇ ਇੱਕ ਰਸਤਾ ਅਖਤਿਆਰ ਕੀਤਾ ਸੀਗਾ, ਇਹ ਵੀ ਕੁਝ ਐਸਾ ਹੀ ਰਸਤਾ ਅਖਤਿਆਰ ਕਰਦੇ ਪਏ। ਬਾਕੀ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਉਹ 2 ਅਗਸਤ ਤੇ ਸਾਫ਼ ਹੋ ਜਾਣਗੀਆਂ। ਉਹ ਬਹੁਤੀ ਹੁਣ ਭਵਿੱਖਬਾਣੀ ਕੀ ਕਰਨੀ ਹੈ, ਕਿਉਂਕਿ ਆਂਦੇ ਹੁੰਦੇ ਆ ਘੋੜੇ ਦਾ ਮੈਦਾਨ, ਬਸ ਥੋੜੇ ਜਿਹੇ ਘੰਟੇ ਰਹਿ ਗਏ, 2 ਤਰੀਕ ਨੂੰ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ। ਬਿਲਕੁਲ। ਪਰ ਉਤਸੁਕਤਾ ਆ ਤੇ ਸਿਆਸਤ ਦੇ ਵਿੱਚ ਭਵਿੱਖਬਾਣੀਆਂ ਦਾ ਹੀ ਤਾਂ ਸਾਰੇ ਜਾਣੇ ਲੁਤਫ ਜਿਹੜਾ ਉਹ ਉਠਾਉਂਦੇ ਨੇ। ਤੇ ਧਰਮਵੀਰ ਗਾਂਧੀ ਹੁਣਾਂ ਦਾ ਵੀ ਤੁਸੀਂ ਜ਼ਿਕਰ ਕੀਤਾ ਆ। ਸੋ ਲੋਕ ਇਨਸਾਫ ਪਾਰਟੀ ਵਾਲੇ ਵੀ ਆ। ਸੋ ਕਈ ਤਰੀਕੇ ਦੀਆਂ ਜਿਹੜੀ ਗੱਠਜੋੜ ਆ ਉਹ ਦੇਖੇ ਜਾ ਰਹੇ ਹੋਣਗੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਜੇ ਮਾਲਿਆ ਨੂੰ ਮਿਲੀ ਰਾਹਤ। ਵਿਜੇ ਮਾਲਿਆ ਨੂੰ ਰਾਹਤ ਇਹ ਮਿਲ ਗਈ ਆ ਕਿ ਇੱਕ ਵਾਰੀ ਇਹਨੂੰ ਫੇਰ ਲੰਡਨ ਦੀ ਵੈਸਟਮਿੰਸਟਰ ਕੋਰਟ ਨੇ ਬੇਲ ਦੇ ਦਿੱਤੀ ਆ। ਮਤਲਬ ਕਿ ਇਹਦੀ ਹਵਾਲਗੀ ਦਾ ਜਿਹੜਾ ਕੇਸ ਚੱਲਦਾ ਸੀਗਾ, ਇਹਦੇ ਤੇ ਤਲਵਾਰ ਲਟਕਦੀ ਪਈ ਸੀਗੀ, ਤਾਂ ਉੱਥੋਂ ਦੇ ਕਾਨੂੰਨ ਮੁਤਾਬਕ ਉਹਨੂੰ ਇੱਕ ਵਾਰੀ ਫੇਰ ਟਾਲ ਦਿੱਤਾ ਗਿਆ। 12 ਸਤੰਬਰ ਤੱਕ ਸੁਣਵਾਈ ਜਿਹੜੀ ਉਹ ਮੁਲਤਵੀ ਕਰ ਦਿੱਤੀ ਗਈ ਆ। ਯਾਨੀ ਉਮੀਦ ਬੜੀ ਸੀਗੀ ਇੰਡੀਆ ਨੂੰ ਕਿ ਇਸ ਤਰੀਕ ਤੇ ਹਵਾਲਗੀ ਦਾ ਫੈਸਲਾ ਹੋ ਜਾਊਗਾ। ਬਹਰਹਾਲ ਇਹਨਾਂ ਦਾ ਇੰਤਜ਼ਾਰ ਹੈ ਜਿਹੜਾ ਉਹ ਹੋਰ ਲੰਮਾ ਹੋ ਗਿਆ। ਉਦੋਂ ਤੱਕ ਕਹਿ ਸਕਦੇ ਹਾਂ ਅਲਤਾਫ ਰਜਾ ਵਾਲਾ ਗਾਣਾ ਗਾ ਸਕਦੇ ਕਿ ਥੋੜੇ ਇੰਤਜ਼ਾਰ ਕਾ ਮਜ਼ਾ ਲੀਜੀਏ। ਸੋ ਹੁਣ ਵਿਜੇ ਮਾਲਿਆ ਕਦੋਂ ਆਉਂਦਾ ਕਦੋਂ ਨਹੀਂ ਆਉਂਦਾ, ਪਰ ਜਿਹੜਾ ਉਹ ਮਾਲੀਆ ਤੋਂ ਲੈ ਗਿਆ, ਮੇਨ ਗੱਲ ਉਹਦੀ ਹੈ ਕਿ ਉਹ 10,000 ਕਰੋੜ ਰੁਪਈਆ ਜਿਹੜਾ ਵਿਜੇ ਮਾਲਿਆ ਔਰ ਸੁਭਾਗ ਲਿਆ ਉਹਦੇ ਤੋਂ ਕਦੋਂ ਵਸੂਲ ਹੋਊਗਾ। ਵੈਸੇ ਬਹੁਤ ਲੰਮੀ ਪ੍ਰਕਿਰਿਆ ਚਲੇਗੀ। 2 ਮਾਰਚ 2016 ਨੂੰ ਵਿਜੇ ਮਾਲਿਆ ਜਿਹੜਾ ਉਹ ਛੱਡ ਕੇ ਇੱਥੋਂ ਇੰਡੀਆ ਨੂੰ ਨਿਕਲ ਗਿਆ ਸੀਗਾ। ਫਿਰ ਉਹਨੇ 1 ਟਾਈਮ ਸੈਟਲਮੈਂਟ ਦੀ ਇਹਨਾਂ ਕੋਲ ਪੇਸ਼ਕਸ਼ ਵੀ ਕੀਤੀ ਸੀ। ਫਿਰ ਸੁਪਰੀਮ ਕੋਰਟ ਦੀ ਉਹਨੇ ਵਿੱਚ ਦਖਲ ਅੰਦਾਜ਼ੀ ਦੀ ਮੰਗ ਕੀਤੀ। ਫਿਰ ਬੈਂਕਾਂ ਨੇ ਅਪ੍ਰੈਲ 2016 ਚ 866 ਕਰੋੜ ਰੁਪਈਏ ਦੀ ਜਿਹੜੀ ਹੈ ਉਹ ਰਾਸ਼ੀ ਦਾ ਐਲਾਨ ਕੀਤਾ ਸੀਗਾ ਕਿ ਸਾਨੂੰ ਦੇਵੇ। ਇਹਨੇ ਪੇਸ਼ਕਸ਼ ਕੀਤੀ ਸੀ ਪਰ ਬਾਅਦ ਦੇ ਵਿੱਚ ਉਹ ਗੱਲ ਨਹੀਂ ਬਣੀ। ਫਿਰ 9 ਫਰਵਰੀ 2017 ਨੂੰ ਭਾਰਤ ਸਰਕਾਰ ਨੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਕੋਲ ਇਹਦੀ ਹਵਾਲਗੀ ਦਾ ਮੁੱਦਾ ਚੁੱਕਿਆ ਸੀ। ਉਸ ਤੋਂ ਬਾਅਦ 12 ਅਪ੍ਰੈਲ 2017 ਨੂੰ ਦਿੱਲੀ ਕੋਰਟ ਨੇ ਮਾਲੀਆ ਦੇ ਖਿਲਾਫ ਇੱਕ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀਗਾ। 18 ਅਪ੍ਰੈਲ ਨੂੰ ਲੰਡਨ ਦੇ ਵਿੱਚ ਵਿਜੇ ਮਾਲਿਆ ਦੀ ਗ੍ਰਿਫਤਾਰੀ ਵੀ ਹੋਈ ਸੀ। ਤੁਹਾਨੂੰ ਯਾਦ ਹੋਣਾ ਵੈਸਟਮਿੰਸਟਰ ਕੋਰਟ ਨੇ ਫਿਰ ਜ਼ਮਾਨਤ ਦੇ ਦਿੱਤੀ ਸੀ। 3 ਅਕਤੂਬਰ ਨੂੰ ਯਾਨੀ ਇਹ ਪਿਛਲੇ ਸਾਲ ਦੀਆਂ ਗੱਲਾਂ, ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਇਹਦੀ ਗ੍ਰਿਫਤਾਰੀ ਹੋਈ। ਫਿਰ ਇਹਨੂੰ ਜ਼ਮਾਨਤ ਮਿਲ ਗਈ। 4 ਸਤੰਬਰ ਤੋਂ ਇਸ ਮਾਮਲੇ ਦੀ ਜਿਹੜੀ ਆ ਉਹ ਹੁਣ ਸੁਣਵਾਈ ਵੈਸਟਮਿੰਸਟਰ ਕੋਰਟ ਦੇ ਵਿੱਚ ਚੱਲਦੀ ਪਈ, ਜਿਹੜਾ ਕਿ ਹਵਾਲਗੀ ਨਾਲ ਜੁੜਿਆ ਮੁੱਦਾ। ਹੁਣ ਦੇਖੋ ਜਿਹੜਾ ਹਵਾਲਗੀ ਦਾ ਮੁੱਦਾ, ਮੈਂ ਤੇ ਤੁਹਾਨੂੰ ਥੋੜੀ ਜਿਹੀ ਇੱਕ ਨਾ ਦਿਲਚਸਪ ਜਾਣਕਾਰੀ ਦਿੰਦਾ ਜੀ। ਭਾਰਤ ਦੇ ਵਿੱਚ ਇਹ ਚਰਚਾ ਹਮੇਸ਼ਾ ਚੱਲਦਾ, ਫਲਾਣਾ ਭੱਜ ਗਿਆ, ਟਮਕਾਣਾ ਨਿਕਲ ਗਿਆ, ਉਹਨੂੰ ਲਿਆਵਾਂਗੇ ਫੜ ਕੇ, ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਪਰ ਹਕੀਕਤ ਕੀ ਹੈ, ਮੈਂ ਤੁਹਾਨੂੰ ਹਕੀਕਤ ਦੇ ਰੂਬਰੂ ਕਰਾ ਦਿੰਦਾ। 16 ਸਾਲਾਂ ਚ 23 ਦੇਸ਼ਾਂ ਤੋਂ ਇਹ 65 ਭਗੌੜਿਆਂ ਨੂੰ ਲਿਆ ਸਕਿਆ ਹੁਣ ਤੱਕ, ਸਿਰਫ 65 ਭਗੌੜਿਆਂ। ਪਰ ਜੇ ਆਪਾਂ ਬ੍ਰਿਟੇਨ ਦੀ ਗੱਲ ਕਰੀਏ, ਬ੍ਰਿਟੇਨ ਦੀ, ਤਾਂ ਬ੍ਰਿਟੇਨ ਦੇ ਵਿੱਚੋਂ ਸਿਰਫ ਤੇ ਸਿਰਫ ਇੱਕੋ ਇੱਕ ਭਗੌੜੇ ਨੂੰ ਇਹ 25 ਸਾਲਾਂ ਚ ਲਿਆ ਪਾਇਆ, ਇੱਕੋ ਇੱਕ ਨੂੰ। ਜਦ ਕਿ ਮੈਨੂੰ ਯਾਦ ਆ ਬ੍ਰਿਟੇਨ ਦੇ ਵਿੱਚ ਇਸ ਸਮੇਂ ਲਲਿਤ ਮੋਦੀ ਬੈਠਾ, ਲਲਿਤ ਮੋਦੀ ਜਿਹੜੇ ਮੈਂ ਪੱਕੇ ਨਾਮ ਜਾਣਦਾ ਜਿਹੜੇ ਉੱਤੇ ਬੈਠੇ ਆ। ਟਾਈਗਰ ਹਨੀਫ ਬੈਠਾ ਜਿਹਦੇ ਤੇ ਗੁਜਰਾਤ ਵਿੱਚ 1993 ਚ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਨਦੀਮ ਸੈਫੀ ਬੈਠਾ, ਬਹੁਤ ਉੱਘਾ ਸੰਗੀਤਕਾਰ ਸੀਗਾ, ਜਿਨ੍ਹਾਂ ਦੀ ਜੋੜੀ ਹੁੰਦੀ ਸੀ ਨਦੀਮ ਸ਼ਰਮਨ ਦੀ। ਬਹੁਤ ਸਾਰੇ ਸੰਗੀਤ ਪ੍ਰੇਮੀ ਇਸ ਨਾਂ ਨੂੰ ਜਾਣਦੇ ਹੋਣੇ ਆ। ਇਹਨਾਂ ਨੇ ਦੱਸਦੇ ਆ ਕਿ ਕਤਲ ਕਰਵਾਇਆ ਸੀ ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦਾ। ਤਾਂ ਇਹ ਭੱਜ ਕੇ ਬ੍ਰਿਟੇਨ ਚ ਚਲੇ ਗਿਆ। 1997 ਤੋਂ ਇਹ ਲੰਡਨ ਚ ਆ, ਅੱਜ ਤੱਕ ਭਾਰਤ ਨੂੰ ਨਹੀਂ ਲਿਆ ਸਕਿਆ। ਰਵੀ ਸ਼ੰਕਰਨ ਆ, ਔਰ ਕਮਾਲ ਦੀ ਗੱਲ ਹੈ ਕਿ ਇਹ ਭਾਰਤੀ ਹਵਾਈ ਫੌਜ ਦਾ ਮੇਰੇ ਖਿਆਲ ਦੇ ਨਾਲ ਇਹ ਕਮਾਂਡਰ ਸੀਗਾ ਤੇ ਹਥਿਆਰ ਡੀਲਰ ਸੀ ਨਾਲ। ਤਾਂ ਇਹਦੇ ਵਿੱਚ ਵੀ ਕਾਫੀ ਵਿੰਗ ਗੁਲਾਮੀ ਸੀ। ਇਹ 2006 ਤੋਂ ਭਗੌੜਾ, ਅੱਜ ਤੱਕ ਇਸ ਬੰਦੇ ਨੂੰ ਇਹ ਨਹੀਂ ਲਿਆ ਸਕੇ, ਜਿਹਦੇ ਕੋਲ ਬਹੁਤ ਸਾਰੇ ਖੂਫੀਆ ਰਾਜ ਸੀ ਤੇ ਜਿਹਨੇ ਉਹ ਖੂਫੀਆ ਰਾਜ ਜਿਹੜੇ ਆ ਉਹ ਅਗਾਂਹ ਵੇਚੇ ਆ। ਸੁਧੀਰ ਚੌਧਰੀ ਸੀਗੀ, ਉਹ ਸੁਧੀਰ ਚੌਧਰੀ ਸੀਗਾ, ਇਹ ਵੀ ਹਥਿਆਰਾਂ ਦਾ ਡੀਲਰ ਸੀਗਾ, ਦਲਾਲ ਸੀਗਾ ਨਾਲ।
ਤੇ ਕਈ ਕੰਪਨੀਆਂ ਤੋਂ ਰਿਸ਼ਵਤ ਲੈਣ ਦਾ ਇਹਦੇ ਤੇ ਮਾਮਲਾ ਚੱਲਦਾ, ਜਿੱਦਾਂ ਰੋਲਸ ਰਾਇਸ ਆ, ਮਿਗ ਜੈਸੀ, ਇਹ ਕਈ ਇਸ ਤਰ੍ਹਾਂ ਦੀਆਂ ਹੈਗੀਆਂ ਕੰਪਨੀਆਂ ਜਿਨ੍ਹਾਂ ਤੋਂ ਰਿਸ਼ਵਤ ਲਈ ਆ। ਇਹ 2006 ਤੋਂ ਲੰਡਨ ਦੇ ਵਿੱਚ ਟਿਕਿਆ ਹੋਇਆ, ਤਾਂ ਹਾਲੇ ਤੱਕ ਇਹਨੂੰ ਵੀ ਨਹੀਂ ਲਿਆ ਸਕੇ। ਸੋ ਜਿਹੜੇ ਬੰਦੇ ਭੱਜੇ, ਅਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਅੰਕੜਾ 24 ਦੇਸ਼ਾਂ 'ਚ ਇਹੋ ਜਿਹੇ 121 ਭਗੌੜੇ ਆ ਜਿਨ੍ਹਾਂ ਤੋਂ 40,000 ਦੀ ਵਸੂਲੀ, 40,000 ਕਰੋੜ ਦੀ ਵਸੂਲੀ ਕਰਦੇ ਨਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 40,000 ਕਰੋੜ ਰੁਪਈਆ ਲੈ ਕੇ ਭੱਜੇ ਬੰਦੇ ਆ ਜਿਹੜੇ, ਉਹ ਬਹੁਤੇ ਜਿਹੜੇ ਆ ਉਹ ਹਾਲੇ ਤੱਕ ਸੁਰੱਖਿਅਤ ਬੈਠੇ ਆ, ਜਦਕਿ ਉਹਨਾਂ ਦਾ ਅਸਲ ਟਿਕਾਣਿਆਂ ਦਾ ਵੀ ਪਤਾ ਕਿ ਫਲਾਣੀ ਥਾਂ ਤੇ ਬੈਠੇ ਹੋਏ ਆ। ਜੀ ਮਿੰਟੂ ਜੀ, ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਵਿਧਾਇਕਾ ਮੰਦਰ ਗਈ, ਪਵਿੱਤਰ ਕਰਨਾ ਪਿਆ। ਇਹੋ ਜਿਹੀਆਂ ਖਬਰਾਂ ਭਾਰਤ ਦੇ ਵਿੱਚੋਂ ਬੜੀਆਂ ਆਉਂਦੀਆਂ। ਇਹ ਵਿਧਾਇਕਾ ਜਿਹੜੀ ਨਾਲੇ ਹੈ ਵੀ ਭਾਰਤੀ ਜਨਤਾ ਪਾਰਟੀ ਦੀ, ਉਹ ਕਿਸੇ ਦੂਸਰੀ ਪਾਰਟੀ ਦੀ ਨਹੀਂ ਹੈ। ਤੇ ਇਹ ਉਹੀ ਭਾਰਤੀ ਜਨਤਾ ਪਾਰਟੀ ਆ ਜਿਨ੍ਹਾਂ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕੁਰਸੀ ਤੇ ਬੈਠਣ ਤੋਂ ਪਹਿਲਾਂ ਆਪਣਾ ਦਫ਼ਤਰ ਹੈ ਜਿਹੜਾ ਗਊ ਮੂਤਰ ਦੇ ਨਾਲ ਸ਼ੁੱਧ ਕਰਵਾਉਂਦਾ, ਕਿਉਂਕਿ ਉਹਨੂੰ ਲੱਗਦਾ ਕਿ ਜਿਹੜੇ ਪਹਿਲਾਂ ਬੈਠੇ ਸਨ ਉਹ ਅਪਵਿੱਤਰ ਸੀਗੇ, ਅਸ਼ੁੱਧ ਕਰ ਗਏ ਆ। ਸੋ ਇਹਨਾਂ ਦਾ ਸ਼ੁੱਧੀਕਰਨ ਦਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਲੰਮਾ ਇਤਿਹਾਸ ਆ। ਇਹ ਤੇ ਕਈ ਵਾਰ ਧਰਮ ਪਰਿਵਰਤਨ ਦੇ ਮਾਮਲੇ 'ਚ ਵੀ ਕਹਿੰਦੇ ਕਿ ਘਰ ਵਾਪਸੀ ਕਰ ਲਓ, ਤੁਹਾਡਾ ਸ਼ੁੱਧੀਕਰਨ ਕਰ ਦਿਆਂਗੇ। ਸੋ ਸ਼ੁੱਧੀਕਰਨ ਵੀ ਕਈ ਕਿਸਮ ਦਾ ਚੱਲਦਾ ਪਿਆ। ਤਾਂ ਇਹਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਧਾਇਕਾ, ਮਾਮਲਾ ਜਿਹੜਾ ਹੈਗਾ ਉਹ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦਾ। ਉੱਥੇ ਧੂਬ ਰਿਸ਼ੀ ਦਾ ਕੋਈ ਮੰਦਿਰ ਆ, ਧੂਮਰ ਰਿਸ਼ੀ ਸ਼ਾਇਦ ਉਹਦਾ ਨਾਮ ਆ। ਤਾਂ ਉਸ ਮੰਦਿਰ ਦੀ ਮਾਨਤਾ ਇਹ ਆ ਕਿ ਸਮਝਿਆ ਜਾਂਦਾ ਕਿ ਮਹਾਭਾਰਤ ਕਾਲ ਵੇਲੇ ਦਾ ਹੀ ਮੰਦਿਰ ਆ। ਤੇ ਉੱਥੇ ਗਈ ਆ ਇਸ ਬੀਬੀ ਨੇ, ਪੂਜਾ ਅਰਚਨਾ ਕੀਤੀ। ਉਸ ਤੋਂ ਬਾਅਦ ਫਿਰ ਇਹ ਚਲੇ ਗਈ। ਜਦੋਂ ਚਲੇ ਗਈ ਦੱਸਦੇ ਆ ਕਿ ਮੰਦਿਰ ਦੇ ਜਿਹੜੇ ਪੁਜਾਰੀ ਸੀਗੇ ਉਹਨਾਂ ਨੇ ਚੱਕ ਕੇ ਪਹਿਲਾਂ ਤੇ ਮੰਦਿਰ ਜਿਹੜਾ ਸੀਗਾ ਉਹ ਸ਼ੁੱਧ ਕੀਤਾ, ਭਾਵ ਪਵਿੱਤਰ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਮੂਰਤੀ ਜਿਹੜੀ ਸੀਗੀ ਉਹਦੇ ਸ਼ੁੱਧੀਕਰਨ ਲਈ ਉਹਨੂੰ ਇਲਾਹਾਬਾਦ ਭੇਜ ਦਿੱਤਾ। ਤੁਹਾਨੂੰ ਪਤਾ ਇਲਾਹਾਬਾਦ ਸੰਗਮ ਹੈ, ਸੋ ਉੱਥੇ ਸੰਗਮ ਤੇ ਇਹਨਾਂ ਨੇ ਸ਼ੁੱਧੀਕਰਨ ਲਈ ਉਹ ਮੂਰਤੀ ਭੇਜ ਦਿੱਤੀ। ਜਦੋਂ ਉੱਥੋਂ ਮੂਰਤੀ ਵਾਪਸ ਆ ਕੇ ਪੁਨਰ ਸਥਾਪਿਤ ਕੀਤੀ ਜਾ ਰਹੀ ਸੀ, ਉਦੋਂ ਰੌਲਾ ਪੈ ਗਿਆ ਕਿ ਮਾਜਰਾ ਕੀ ਆ। ਤੇ ਫੇਰ ਗੱਲ ਸਮਝ ਦੇ ਵਿੱਚ ਆਈ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਬੀਬੀ ਵਿਧਾਇਕਾ, ਜਿਹਦਾ ਨਾਮ ਮਨੀਸ਼ਾ ਅਨੁਰਾਗੀ ਆ, ਉਹ ਪੂਜਾ ਅਰਚਨਾ ਕਰ ਗਈ ਹੈ। ਤੇ ਰਹੁ ਰੀਤਾਂ ਦੇ ਮੁਤਾਬਕ ਇਸ ਮੰਦਿਰ 'ਚ ਔਰਤ ਦਾ ਆਉਣਾ ਅਪਵਿੱਤਰ ਸਮਝਿਆ ਜਾਂਦਾ, ਭਾਵ ਪਾਬੰਦੀ ਸ਼ੁਦਾ ਹੈ। ਸੋ ਇਹ ਜਿਹੜਾ ਹੁਣ ਸਾਰਾ ਕੁਛ ਆ ਉਹ ਇੱਕ ਪੂਜਾ ਅਰਚਨਾ ਤੋਂ ਵਾਪਰਿਆ, ਜਦਕਿ ਉਹ ਜਿਹੜੀ ਵਿਧਾਇਕਾ ਬੀਬੀ ਆ ਹੁਣ ਬਹੁਤਾ ਉਹ ਰੌਲਾ ਨਹੀਂ ਪਾਉਂਦੀ। ਉਹ ਕਹਿੰਦੀ ਆ ਕਿ ਦੇਖੋ ਜੀ, ਮੈਨੂੰ ਤੇ ਪਤਾ ਨਹੀਂ ਇਸ ਗੱਲ ਦਾ, ਮੈਂ ਤੇ ਮੱਥਾ ਟੇਕ ਕੇ ਆ ਗਈ ਆ। ਹਾਲਾਂਕਿ ਇਹ ਵੀ ਹੋ ਸਕਦਾ ਕਿ ਉਹਨਾਂ ਪੁਜਾਰੀਆਂ ਨੂੰ ਵੀ ਪਤਾ ਹੋਵੇ ਕਿ ਇਹ ਬੀਬੀ ਵਿਧਾਇਕਾ, ਤੇ ਉਦੋਂ ਉਹਨਾਂ ਨੇ ਕਿਹਾ ਹੋਵੇ ਕਿ ਕੋਈ ਗੱਲ ਨਹੀਂ, ਹੁਣ ਬੋਲ ਤੇ ਸਕਦੇ ਨਹੀਂ, ਬਹੁਤਾ ਬੋਲੇ ਤੇ ਵਿਧਾਇਕਾ ਬੀਬੀ ਅੱਗੋਂ ਪਤਾ ਨਹੀਂ ਕੀ ਆਖੂਗੀ। ਤੇ ਦੂਸਰੇ ਪਾਸੇ ਕਹਿੰਦੇ ਹੁਣ ਕਿ ਭਗਵਾਨ ਵੀ ਨਾ ਕਿਤੇ ਨਾਰਾਜ਼ ਹੋ ਜਾਵੇ, ਤਾਂ ਫਿਰ ਉਹਨੂੰ ਵੀ ਸ਼ੁੱਧ ਕਰ ਦਿੱਤਾ। ਦੋਵੇਂ ਪਾਸੇ ਰੱਖ ਲਈਏ ਦਾ ਮਤਲਬ ਤੇ ਇਹੋ ਹੀ ਨਿਕਲਦਾ। ਪਰ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਕਹਿੰਦੇ ਆ ਕਿ ਭਗਵਾਨ ਸ੍ਰਿਸ਼ਟੀ ਦਾ ਰਚੇਤਾ, ਤੇ ਸ੍ਰਿਸ਼ਟੀ ਦੇ ਵਿੱਚ ਤੇ ਚੰਗੇ ਮੰਦੇ ਇਸ ਬਗੀਚੇ ਦੇ ਵਿੱਚ ਹਰੇਕ ਤਰ੍ਹਾਂ ਦੇ ਫੁੱਲ, ਉਹ ਕਿਸੇ ਨਾਲ ਨਫ਼ਰਤ ਥੋੜੀ ਕਰੂਗਾ। ਤੇ ਜਿਹੜੀ ਔਰਤ ਆ, ਔਰਤ ਤੇ ਬਹੁਤ ਮਹਾਨ ਸਮਝੀ ਜਾਂਦੀ ਆ। ਉਹ ਪਤਾ ਨਹੀਂ ਕਿਵੇਂ ਭਗਵਾਨ ਡਰਦਾ, ਸਮਝ ਤੋਂ ਪਰੇ ਦੀ ਗੱਲ ਆ। ਔਰ ਜਿਹੜੇ ਉੱਥੇ ਬੈਠੇ ਆ ਭਗਵਾਨ ਦੇ ਬਿਲਕੁਲ ਬੁੱਕਲ 'ਚ ਬੈਠੇ ਆ, ਜਿਹੜਾ ਦਾਅਵਾ ਕਰਦੇ ਕਿ ਅਸੀਂ ਪੁਜਾਰੀ ਆ, ਤਾਂ ਬੰਦਾ ਪੁੱਛੇ ਕਿ ਜੇ ਤੁਹਾਡੀ ਚਮੜੀ ਲਾ ਕੇ ਥੱਲੇ ਵੇਖਿਆ ਜਾਵੇ, ਤੁਹਾਡੇ ਸਰੀਰ ਦੇ ਵਿੱਚ ਗੰਦਗੀ ਤੋਂ ਸਿਵਾ ਕੀ ਬਚਦਾ। ਸੋ ਪਵਿੱਤਰਤਾ ਜਿਹੜੀ ਉਹ ਸੋਚਦੀ ਆ, ਤੇ ਸੋਚਦੀ ਅਪਵਿੱਤਰਤਾ ਸਾਫ਼ ਹੁੰਦੀ ਹੈ ਕਿ ਕਿਹਨਾਂ ਲੋਕਾਂ 'ਚ ਆ। ਪਰ ਇਹ ਹਰੇਕ ਧਰਮ ਦੇ ਵਿੱਚ ਤੁਹਾਨੂੰ ਪਤਾ ਕੋਈ ਨਾ ਕੋਈ ਡੰਗਾ ਹੈਗਾ। ਸਾਡੇ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਨੂੰ ਲੈ ਕੇ ਜੋ ਬੀਬੀਆਂ ਨੂੰ ਹੱਕ ਮਿਲਣਾ ਚਾਹੀਦਾ, ਉਹਦੇ ਤੇ ਬਹੁਤ ਚਿਰੋਕੀ ਬਹਿਸ ਚੱਲਦੀ ਹੈ। ਔਰ ਇੱਕ ਵਾਰੀ ਫੈਸਲਾ ਹੋਇਆ ਵੀ ਬਾਅਦ ਦੇ ਵਿੱਚ ਪਲਟ ਦਿੱਤਾ ਗਿਆ। ਸੋ ਇਹ ਧਾਰਮਿਕ ਮਸਲੇ ਆ, ਪਰ ਇਹਨਾਂ ਮਸਲਿਆਂ ਦੇ ਵਿੱਚ ਸਭ ਤੋਂ ਵੱਡਾ ਮਸਲਾ ਇਹ ਆ ਕਿ ਕੀ ਭਗਵਾਨ ਆਪਣੇ ਬਣਾਏ ਲੋਕਾਂ ਤੋਂ, ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ, ਕਿ ਆਪਣੇ ਬਣਾਏ ਲੋਕਾਂ ਤੋਂ ਉਹ ਡਰ ਸਕਦਾ, ਆਪਣੇ ਲੋਕਾਂ ਤੋਂ ਉਹ ਅਪਵਿੱਤਰ ਹੋ ਸਕਦਾ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਜੱਜ ਲੋਇਆ ਦਾ ਮਾਮਲਾ ਫੇਰ ਵਿਚਾਰਿਆ ਜਾ ਸਕਦਾ। ਦੇਖੋ, ਇਹ ਜੱਜ ਲੋਇਆ ਦਾ ਜਿਹੜਾ ਮਸਲਾ ਇੱਕ ਵਾਰੀ ਤੇ ਤੁਹਾਨੂੰ ਪਤਾ ਠੰਡੇ ਬਸਤੇ 'ਚ ਪੈ ਗਿਆ ਸੀ। ਠੰਡੇ ਬਸਤੇ 'ਚ ਕੀ ਪੈ ਗਿਆ ਕਿ ਬਰਫ਼ ਵਾਲੀ ਫੈਕਟਰੀ 'ਚ ਚਲੇ ਗਿਆ ਸੀਗਾ, ਕਿਉਂਕਿ ਕਹਿ ਦਿੱਤਾ ਸੀਗਾ ਇਹਨਾਂ ਨੇ ਕਿ ਜੀ ਸੁਪਰੀਮ ਕੋਰਟ ਵਾਲਿਆਂ ਨੇ ਕਿ ਸੁਣਵਾਈ ਦੀ ਲੋੜ ਨਹੀਂ ਹੈ। ਔਰ ਕਾਫੀ ਕੁਛ ਇਹਨਾਂ ਨੇ ਟੀਕਾ ਟਿੱਪਣੀਆਂ ਕੀਤੀਆਂ ਸੀਗੀਆਂ। ਜੇ ਆਪਾਂ ਵਿਸਤਾਰ ਦੇ ਵਿੱਚ ਜਾਈਏ ਤੇ ਸ਼ਾਇਦ ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਇਸ ਦੇ ਤੌਰ ਤੇ
ਜੋ ਨਿਆਂ ਪ੍ਰਣਾਲੀ ਦੀ ਇੱਕ ਵਿਵਸਥਾ ਉਹਦੇ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ, ਕਿਉਂਕਿ ਬੰਬੇ ਦੀ ਜਿਹੜੀ ਲਾਇਰ ਐਸੋਸੀਏਸ਼ਨ ਹੈ ਉਹਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਸੋ ਉਹ ਪਟੀਸ਼ਨ ਰੱਦ ਕਰ ਦਿੱਤੀ ਗਈ ਸੀਗੀ। ਹੁਣ ਫਿਰ ਦੁਬਾਰਾ ਇਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਪੁਨਰ ਨਜ਼ਰਸਾਨੀ ਕੀਤੀ ਜਾਵੇ, ਸੁਪਰੀਮ ਕੋਰਟ ਆਪਣੇ ਫੈਸਲੇ ਦਾ ਦੁਬਾਰਾ ਅੰਕਲਨ ਕਰੇ। ਦੱਸਦੇ ਆ ਹੁਣ ਅੱਜ NDTV ਨੇ ਖਬਰ ਦਿੱਤੀ, NDTV ਦੇ ਹਵਾਲੇ ਨਾਲ ਜਨਸੱਤਾ ਵਾਲਿਆਂ ਨੇ ਵੀ ਦੱਸਿਆ, ਕਹਿੰਦੇ ਆ ਕਿ ਸੁਪਰੀਮ ਕੋਰਟ ਜਿਹੜਾ ਉਹ ਇੱਕ ਵਾਰ ਫਿਰ ਤਿਆਰ ਹੋ ਗਿਆ। ਉਹ ਕਹਿੰਦਾ ਕਿ ਅਸੀਂ ਆਪਣੇ ਫੈਸਲੇ ਦੀ ਸਮੀਖਿਆ ਕਰਾਂਗੇ। ਸੋ ਇਹ ਮਾਮਲਾ ਜਿਹੜਾ ਉਹ ਸਿੱਧੇ ਤੌਰ ਤੇ ਤੁਹਾਨੂੰ ਪਤਾ ਹੀ ਹੈ ਕਾਹਦੇ ਨਾਲ ਜੁੜਦਾ ਕਿ ਜੱਜ ਦੀ ਮੌਤ ਨਾਲ। ਜੱਜ ਕੌਣ ਸੀਗਾ? ਜਿਹੜਾ ਅਮਿਤ ਸ਼ਾਹ ਦਾ ਮੁਕੱਦਮਾ ਸੁਣਦਾ ਪਿਆ ਸੀ। ਅਮਿਤ ਸ਼ਾਹ ਕੌਣ ਹੈ? ਉਹ ਭਾਰਤੀ ਜਨਤਾ ਪਾਰਟੀ ਦਾ ਮੌਜੂਦਾ ਪ੍ਰਧਾਨ ਆ। ਸੋ ਇਹ ਭੇਤ ਭਰੀ ਹਾਲਤ ਦੇ ਵਿੱਚ ਉਹਦੀ ਮੌਤ ਹੋਈ ਸੀ, ਜਿਹਦੇ ਤੇ ਉਂਗਲ ਚੁੱਕੀ ਸੀ ਉਹਦੇ ਪਰਿਵਾਰਕ ਮੈਂਬਰਾਂ ਨੇ। ਬਾਅਦ ਦੇ ਵਿੱਚ ਇੱਕ ਮੈਂ ਕਹੂੰਗਾ ਕਿ ਹੈਰਾਨੀਜਨਕ ਢੰਗ ਦੇ ਨਾਲ ਉਹਦਾ ਮੁੰਡਾ ਸਾਹਮਣੇ ਆਇਆ ਤੇ ਉਹ ਕਹਿੰਦਾ ਕਿ ਨਹੀਂ ਜੀ, ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਉਹ ਬਸ ਬਿਲਕੁਲ ਤਸੱਲੀ ਪ੍ਰਗਟਾਉਂਦੇ ਆ, ਮੌਤ ਜਿਸ ਤਰ੍ਹਾਂ ਹੋਈ ਹੈ ਠੀਕ ਹੈ, ਸਾਨੂੰ ਮਨਜ਼ੂਰ ਆ। ਪਰ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਗੁੰਝਲਾਂ, ਜੋ ਮਾਮਲੇ ਵੱਖ-ਵੱਖ ਐਂਗਲਾਂ ਤੋਂ ਸਾਹਮਣੇ ਆਉਂਦੇ ਆ। ਸੋ ਹੋ ਸਕਦਾ ਕਿ ਸੁਪਰੀਮ ਕੋਰਟ ਕਿਸੇ ਕਿਸਮ ਦੀ ਅੱਗੇ ਇਨਵੈਸਟੀਗੇਸ਼ਨ ਵਾਸਤੇ ਕੋਈ ਇਜਾਜ਼ਤ ਦੇ ਦੇਵੇ, ਪਰ ਸਭ ਤੋਂ ਪਹਿਲਾਂ ਤੇ ਇਹ ਵੇਖਣਾ ਹੋਏਗਾ ਕਿ ਜਦੋਂ ਇਹ ਪੁਨਰ ਨਜ਼ਰਸਾਨੀ ਕਰਨਗੇ ਕਿ ਆਪਣੇ ਹੀ ਫੈਸਲੇ ਨੂੰ ਉਲਟਾਉਣਗੇ। ਜੇ ਆਪਣੇ ਹੀ ਫੈਸਲੇ ਨੂੰ ਉਲਟਾ ਕੇ ਕਿਸੇ ਇਨਵੈਸਟੀਗੇਸ਼ਨ ਦਾ ਹੁਕਮ ਦਿੰਦੇ ਆ ਤੇ ਪਹਿਲਾਂ ਤੇ ਜਿਹੜੇ ਕਹਿੰਦੇ ਸੀਗੇ ਕਿ ਨਿਆਂ ਵਿਵਸਥਾ ਦੇ ਵਿੱਚ ਦਖਲਅੰਦਾਜ਼ੀ ਆ, ਤਾਂ ਸਿੱਧੇ ਤੌਰ ਤੇ ਫਿਰ ਨਿਆਂ ਵਿਵਸਥਾ ਜਿਹੜੀ ਉਹ ਸ਼ੱਕੀ ਨਾ ਹੋਊਗੀ। ਜੀ, ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਭਾਰਤ ਵਿੱਚ ਰਹਿੰਦੇ ਪੰਜਾਬੀਆਂ ਨੂੰ ਲੈਣੀ ਚਾਹੀਦੀ ਹੈ ਖੁਦ ਮੁਖਤਿਆਰੀ, ਡਾਕਟਰ ਧਰਮਵੀਰ ਗਾਂਧੀ ਦਾ ਬਿਆਨ। ਦੇਖੋ, ਡਾਕਟਰ ਧਰਮਵੀਰ ਗਾਂਧੀ ਹੁਰੇ ਆ ਗਏ ਮੈਦਾਨ ਦੇ ਵਿੱਚ। ਉਹਨਾਂ ਨੇ ਉਹ ਬਣਾਇਆ ਪੰਜਾਬ ਫਰੰਟ, ਤੁਹਾਨੂੰ ਪਤਾ ਹੀ ਆ ਜੀ। ਔਰ ਡਾਕਟਰ ਧਰਮਵੀਰ ਗਾਂਧੀ ਵੀ ਮੈਂ ਸਮਝਦਾ ਕਿ ਪੂਰਾ ਹੰਡਿਆ ਵਰਤਿਆ ਸਿਆਸਤਦਾਨ ਬਣ ਗਿਆ। ਪਹਿਲਾਂ ਚੁੱਪ ਰਿਹਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਜੇ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਕੀਤੀ ਤੇ ਪਾਰਟੀ ਦੇ ਵਿੱਚੋਂ ਬਰਖਾਸਤ ਹੋ ਜੂ। ਹਾਲਾਂਕਿ ਉਹ ਸਸਪੈਂਡ ਆ, ਦੋਵਾਂ ਦੀ ਮਜਬੂਰੀ ਆ, ਉਧਰੋਂ ਵੀ ਮਜਬੂਰੀ ਆ, ਉਹਨਾਂ ਦੀ ਵੀ ਮਜਬੂਰੀ ਆ। ਉਹਨਾਂ ਨੂੰ ਇਹ ਆ ਕਿ ਚਲੋ ਸਾਡੇ ਖਾਤੇ 'ਚ MP ਆ, ਕੱਲ ਨੂੰ ਸਾਡੀ ਜਿਹੜੀ ਟਿਕਟ ਉਹ ਗਾਂ ਚੋਣ ਲੜੀ ਤੇ ਕੀ ਪਤਾ ਸਾਡੇ ਹੱਕ 'ਚ ਰਹਿਣੀ ਆ ਕਿ ਨਹੀਂ ਰਹਿਣੀ। ਤੇ ਦੂਸਰੇ ਪਾਸੇ ਡਾਕਟਰ ਧਰਮਵੀਰ ਗਾਂਧੀ ਹੋਰੀ ਵੀ ਵਕਰ ਪਾਈ ਜਾਂਦੇ ਕਿ ਚਲੋ ਚੱਲੀ ਜਾਂਦਾ, ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ। ਤਾਂ ਇਸੇ ਤਰ੍ਹਾਂ ਹੀ ਹਰਿੰਦਰ ਸਿੰਘ ਖਾਲਸਾ ਹੋ ਰਹੀ ਹੈ ਜਿਹੜੇ ਇੱਕ ਪਾਸੇ ਆਮ ਆਦਮੀ ਪਾਰਟੀ ਨੂੰ ਭੰਡਦੇ ਆ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਦਿੱਤੀਆਂ ਟਿਕਟਾਂ ਤੇ ਜਿੱਤ ਕੇ ਉਹ ਸਹੂਲਤਾਂ ਵੀ ਮੰਨ ਦਿੱਤਾ। ਖੈਰ, ਇਹ ਇਹਨਾਂ ਦੀ ਆਪਣੀ ਰਾਜਨੀਤੀ ਦਾ ਫੰਡਾ। ਪਰ ਹੁਣ ਕਿਉਂਕਿ ਇਹ ਤਲਵਾਰ ਜਿਹੜੀ ਇਸ ਤਰ੍ਹਾਂ ਦੀ ਕੋਈ ਦਲ ਬਦਲੇ ਵਾਲੀ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਜਿਹੜਾ ਉਹ ਬਹੁਤਾ ਡਰਾਉਂਦਾ ਨਹੀਂ, ਕਿਉਂਕਿ ਵੋਟਾਂ ਦੇ ਵਿੱਚ ਕੁਝ ਮਹੀਨੇ ਬਾਕੀ ਆ। ਤਾਂ ਹੁਣ ਡਾਕਟਰ ਧਰਮਵੀਰ ਗਾਂਧੀ ਖੁੱਲ ਕੇ ਮੈਦਾਨ ਦੇ ਵਿੱਚ ਆ ਗਈ ਹੈ ਕਿ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਪਰ ਉਹਨਾਂ ਨੇ ਜਿਹੜਾ ਨਾਅਰਾ ਦਿੱਤਾ, ਨਾਅਰਾ ਉਹ ਬੜਾ ਦਿਲਚਸਪ ਹੈ। ਉਹ ਕਹਿੰਦੇ ਆ ਕਿ ਭਾਰਤ 'ਚ ਰਹਿੰਦੇ ਪੰਜਾਬੀਆਂ ਨੂੰ ਖੁਦ ਮੁਖਤਿਆਰੀ ਲੈਣੀ ਚਾਹੀਦੀ। ਸੋ ਇਹ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੇ ਨਾਅਰਾ ਦਿੱਤਾ। ਆਮ ਤੌਰ ਤੇ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਦੀ ਜਿਹੜੀ ਰਵਾਇਤੀ ਰਾਜਨੀਤੀ ਹੈ ਅੱਜ ਕੱਲ੍ਹ ਇਹਨਾਂ ਚੀਜ਼ਾਂ ਤੋਂ ਲਾਂਭੇ ਚਲੇ ਗਈ ਹੈ। ਉਹਨਾਂ ਦੇ ਮੁੱਦੇ ਹੋ ਰਿਹਾ ਅੱਜ ਕੱਲ੍ਹ ਤੇ ਪ੍ਰਸ਼ਾਂਤ ਕਿਸ਼ੋਰ ਆਉਂਦਾ, ਉਹ ਮੁੱਦੇ ਤੈਅ ਕਰ ਜਾਂਦਾ ਤੇ ਫਿਰ ਜਿਹੜੇ ਦੂਸਰੇ ਆ ਉਹ ਉਹਨਾਂ ਮੁੱਦਿਆਂ 'ਚ ਉਲਝ ਜਾਂਦੇ, ਜਿਹੜੇ ਤੀਸਰੇ ਆ ਉਹ ਫਿਰ ਨਵੇਂ ਮੁੱਦੇ ਘੜਨ 'ਚ ਰੁੱਝ ਜਾਂਦੇ। ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ। ਪਰ ਉਹ ਮੁੱਦੇ ਨਹੀਂ ਹੈ ਜਿਹੜੇ ਪਹਿਲਾਂ ਕਿਸੇ ਸਮੇਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਕਰਦੇ ਸਨ ਰਾਜਨੀਤੀ ਨੂੰ ਔਰ ਪੰਜਾਬੀ ਰਾਜਨੀਤੀ। ਤਾਂ ਉਹ ਮੁੱਦੇ ਵਿੱਚੋਂ ਇੱਕ ਮੁੱਦਾ ਜਿਹੜਾ ਇਹ ਖੁਦ ਮੁਖਤਿਆਰੀ ਨਾਲ ਜੁੜਿਆ ਸੀ। ਤੁਹਾਨੂੰ ਪਤਾ ਹੀ ਹੋਣਾ ਅਤੀਤ ਦੇ ਵਿੱਚ ਕਿ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ ਜਾਂ ਹੋਰ ਇਸ ਤਰ੍ਹਾਂ ਦੇ ਉਸ ਸਮੇਂ ਚੱਲੇ ਆ ਕੰਮਕਾਰ, ਉਹ ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜੇ ਸੀਗੇ। ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਫਿਰ ਹਥਿਆਰਬੰਦ ਸੰਘਰਸ਼ ਨਿਕਲਿਆ ਸੀਗਾ। ਤਾਂ ਇਹ ਇੱਕ ਵੱਖਰੀ ਤਰ੍ਹਾਂ ਦਾ ਨਾਅਰਾ ਔਰ ਵੱਖਰੇ ਮੂਡ ਦੇ ਵਿੱਚ ਦਿੱਤਾ ਜਾ ਰਿਹਾ, ਵੱਖਰੇ ਸਮੇਂ ਤੇ ਦਿੱਤਾ ਜਾ ਰਿਹਾ ਕਿ ਖੁਦ ਮੁਖਤਿਆਰੀ ਮੰਗਣੀ ਚਾਹੀਦੀ ਹੈ ਪੰਜਾਬ ਨੂੰ। ਯਾਨੀ ਸਾਰੇ ਪਾਸੋਂ ਬਚਾਅ ਕਰਕੇ ਇੱਕ ਵਿਚਾਲੜਾ ਰਸਤਾ ਕੱਢਿਆ ਜਾ ਰਿਹਾ ਕਿ ਆਪਣੇ ਲਈ ਆਟੋਨੋਮੀ ਮੰਗੋ, ਆਪਣੇ ਲਈ ਖੁਦ ਮੁਖਤਿਆਰੀ ਮੰਗੋ। ਤੇ ਮੇਰੇ ਖਿਆਲ ਦੇ ਨਾਲ ਗਲਤ ਗੱਲ ਵੀ ਡਾਕਟਰ ਧਰਮਵੀਰ ਗਾਂਧੀ ਨੇ ਸਾਰੇ ਪਲੜੇ ਤੋਲ ਕੇ ਇਹ ਨਿਚੋੜ ਕੱਢ ਲਿਆ ਕਿ ਆਹ ਕੰਮ ਠੀਕ ਹੈ। ਇਸ ਆਈਡੀਓਲੋਜੀ ਦੇ ਨਾਲ ਸਾਰਿਆਂ ਨੂੰ ਜੋੜਿਆ ਜਾ ਸਕਦਾ। ਪੰਜਾਬ, ਪੰਜਾਬੀ, ਪੰਜਾਬੀਅਤ ਦਾ ਨਾਅਰਾ ਇਹਦਾ ਮੇਰੇ ਖਿਆਲ ਦੇ ਨਾਲ ਸਿਧਾਂਤਕ ਸਿੱਟਾ ਹੋਏਗਾ ਇਸ ਆਈਡੀਓਲੋਜੀ ਦਾ। ਸੋ ਇਹਦੇ ਵਿੱਚ ਕੋਸ਼ਿਸ਼ ਇਹ ਕਰਨਗੇ ਕਿ ਸਾਰੇ ਵਰਗ ਜਿਹੜੇ ਆ ਉਹ ਇਹਦੇ ਨਾਲ ਜੁੜਨ। ਤਾਂ ਮੇਰੇ ਖਿਆਲ ਦੇ ਨਾਲ ਚੰਗੀ ਇਹ ਕੁਵਤ ਹੈ, ਮਾੜੀ ਨਹੀਂ। ਕਿਉਂਕਿ ਤੁਸੀਂ ਦੇਖੋ ਕੇਂਦਰ ਨੇ ਵੈਸੇ ਤੇ ਇੱਥੇ ਜਿੱਦਾਂ ਤੁਹਾਡੇ US ਦੇ ਵਿੱਚ ਸੰਘੀ ਢਾਂਚਾ
ਉਸੇ ਤਰ੍ਹਾਂ ਦਾ ਹੀ ਤਰਜ਼ੇ ਅਮਲ ਜਿਹੜਾ ਉਹ ਸਾਡੇ ਇੱਥੇ ਵੀ ਦੀ ਵਿਧਾਨ ਦੇ ਵਿੱਚ ਹੈ ਇੰਡੀਆ 'ਚ। ਪਰ ਇੱਥੋਂ ਦਾ ਜਿਹੜਾ ਸੰਘੀ ਢਾਂਚਾ ਉਹਦੀ ਤੇ ਸੰਘੀ ਇਹਨਾਂ ਨੇ ਘੁੱਟ ਦਿੱਤੀ। ਫੈਡਰਲ ਸਿਸਟਮ ਹੈ ਜਿਹੜਾ ਬਿਲਕੁਲ ਇਹਨਾਂ ਨੇ ਨਕਾਰਾ ਕਰ ਦਿੱਤਾ ਕੇਂਦਰ ਵਾਲੇ। ਹੁਣ ਤੁਸੀਂ ਉਦਾਹਰਨ ਦੇ ਤੌਰ ਤੇ GST ਲੈ ਲਓ। GST ਇੱਕ ਤਰ੍ਹਾਂ ਨਾਲ ਆਰਥਿਕ ਖੁਦ ਮੁਖਤਿਆਰੀ ਤੇ ਬਹੁਤ ਵੱਡੀ ਸੱਟ ਆ, ਕਿਉਂਕਿ ਸੂਬਿਆਂ ਦੇ ਵਿੱਚੋਂ ਸਾਰਾ ਟੈਕਸ ਹੈ ਜਿਹੜਾ ਇਕੱਤਰ ਹੋ ਕੇ ਕੇਂਦਰ ਤੱਕ ਪਹੁੰਚ ਜਾਂਦਾ, ਕੇਂਦਰ ਲੈ ਜਾਂਦੀ ਆ। ਉਸ ਤੋਂ ਬਾਅਦ ਤੁਸੀਂ ਵੇਖਿਆ ਹੋਣਾ, ਆਪਾਂ ਖਬਰਾਂ ਵੀ ਕਰਦੇ ਰਹੇ ਹਾਂ ਕਿ ਪੰਜਾਬ 3-3 ਮਹੀਨੇ ਪਿੱਟਦਾ ਰਹਿੰਦਾ ਕਿ ਸਾਡਾ ਪੈਸਾ ਦਿਓ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਖੁਦ ਮੁਖਤਿਆਰੀ ਤੇ ਸੱਟ ਆ। ਤਾਂ ਦੂਸਰਾ ਜਿਹੜਾ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਆਪਾਂ ਦੇਖ ਸਕਦੇ, ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇਣ ਜਾ ਰਿਹਾ, ਜਿਹੜੀ 10 ਸਾਲ 11 ਸਾਲ ਬਾਅਦ ਇੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਬਣੇਗੀ। ਪ੍ਰੋਬਲਮ ਇਉਂ ਬਣੇਗੀ ਕਿ ਇਹਨਾਂ ਨੇ ਆ ਜਿਹੜਾ ਹੁਣ ਪਿੱਛੇ ਜੇ ਇੱਕ ਕਮਿਸ਼ਨ ਬਣਾਇਆ ਵਾ, ਉਹਦੇ ਵਿੱਚ ਕੀ ਇਹਨਾਂ ਨੇ 2011 ਦਾ ਸੈਂਸਸ ਲੈ ਲਿਆ, ਯਾਨੀ 2011 ਦੀ ਜਿਹੜੀ ਆ ਉਹਨੂੰ ਆਧਾਰ 2011 ਦੀ ਮਰਦਮਸ਼ੁਮਾਰੀ ਉਹਨੂੰ ਜਿਹੜੀ ਆਧਾਰ ਬਣਾ ਲਿਆ, ਜਿਹੜਾ ਕਿ ਸੂਬਿਆਂ ਨੂੰ ਫੰਡ ਦਿੱਤਾ ਜਾਂਦਾ, ਜੋ ਵੀ ਗ੍ਰਾਂਟ ਦਿੱਤੀ ਜਾਂਦੀ ਹੈ। ਤਾਂ ਉਹਦੇ ਵਿੱਚ ਅੱਗੇ ਜਾ ਕੇ ਕੀ ਹੋਣਾ ਕਿ 2031 ਦੇ ਕਰੀਬ, ਜਿਵੇਂ ਅੱਗੇ 2001 ਤੱਕ ਸੀ, ਸ਼ਾਇਦ 2001 ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਦੁਬਾਰਾ ਨਿਰਧਾਰਿਤ ਕੀਤੀਆਂ ਜਾਣੀਆਂ ਸੀ ਆਬਾਦੀ ਦੇ ਹਿਸਾਬ ਨਾਲ, ਪਰ ਉਹਨਾਂ ਨੂੰ 30 ਸਾਲ ਲਈ ਪਿੱਛੇ ਪਾ ਦਿੱਤਾ ਗਿਆ, ਕਿਉਂਕਿ ਆਬਾਦੀ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ। ਤਾਂ ਹੁਣ 2031 'ਚ ਉਹ ਸਮਾਂ ਫੇਰ ਪੂਰਾ ਹੋ ਜਾਣਾ। ਤਾਂ 2031 ਦਾ ਜਿਹੜਾ ਮਸਲਾ ਹੈ ਉਹ ਇਹ ਹੋਊਗਾ ਕਿ ਜਿਵੇਂ ਪੰਜਾਬ ਦੇ ਕੋਲ ਹੁਣ ਲੋਕ ਸਭਾ ਦੀਆਂ 12-13 ਸੀਟਾਂ ਨੇ, ਤਾਂ ਪੰਜਾਬ ਦੀਆਂ ਸੀਟਾਂ ਹੋਰ ਘੱਟ ਜਾਣਗੀਆਂ। ਜਿੱਦਾਂ ਦੱਖਣ ਦੇ ਰਾਜ ਆ ਜਿਨ੍ਹਾਂ ਨੇ 1971 ਤੋਂ ਬਾਅਦ 1971 ਦੀ ਮਰਦਮਸ਼ੁਮਾਰੀ ਤੋਂ ਬਾਅਦ ਆਬਾਦੀ ਤੇ ਬਹੁਤ ਜ਼ਿਆਦਾ ਕੰਟਰੋਲ ਕੀਤਾ, ਉਹਨਾਂ ਸੂਬਿਆਂ ਦੀ ਰਾਜਸੀ ਸ਼ਕਤੀ ਹੈ ਜਿਹੜੀ ਉਹਨਾਂ ਨੇ ਹੋਰ ਘਟਾ ਦਿੱਤੀ, ਯਾਨੀ ਉਹਨਾਂ ਦੀਆਂ ਸੀਟਾਂ ਘੱਟ ਜਾਣਗੀਆਂ। ਤੇ ਜਿਹੜੇ ਦੂਸਰੇ ਵੱਡੇ ਸੂਬੇ ਆ ਜਿੱਦਾਂ ਯੂਪੀ ਆ, ਬਿਹਾਰ ਆ, ਮੱਧ ਪ੍ਰਦੇਸ਼, ਜਿਹੜੇ ਆਬਾਦੀ ਦੇ ਮਾਮਲੇ 'ਚ ਬਹੁਤ ਅੱਗੇ ਚੱਲਦੇ ਪਏ ਆ, ਤਾਂ ਇਹਨਾਂ ਸੂਬਿਆਂ ਦੀਆਂ ਸੀਟਾਂ ਵੱਧ ਜਾਣੀਆਂ। ਤਾਂ ਇਹ ਵੀ ਇੱਕ ਪ੍ਰੋਬਲਮ ਆ ਜਾਣੀ ਕਿ ਇੱਕ ਪਾਸੇ ਜਿਹੜੇ ਸੂਬੇ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਆ, ਦੂਸਰਾ ਸਭ ਤੋਂ ਜ਼ਿਆਦਾ ਆਬਾਦੀ ਕੰਟਰੋਲ ਕਰਦੇ ਆ, ਉਹਨਾਂ ਦੀ ਜਿਹੜੀ ਰਾਜਸੀ ਸ਼ਕਤੀ ਆ, ਕਿਉਂਕਿ ਜੇ ਸੀਟਾਂ ਦਾ ਅਨੁਪਾਤ ਇੱਕ ਬਿਲਕੁਲ ਘੱਟ ਜਾਊਗਾ ਤੇ ਇਹ ਉਨੀ ਅਹਿਮੀਅਤ ਘੱਟ ਜਾਣੀ ਆ ਸੂਬੇ ਦੀ। ਸੋ ਇਹ ਇੱਕ ਫੈਡਰਲ ਸਿਸਟਮ ਹੈ ਜਿਹੜਾ ਉਹ ਗੜਬੜਾਉਣ ਦਾ ਸਿੱਧੇ ਤੌਰ ਤੇ ਸੰਕੇਤ ਮਿਲਦਾ। ਤਾਂ ਹੁਣ ਇਸ ਚੀਜ਼ ਨੂੰ ਕਿੱਦਾਂ ਸਹੀ ਕੀਤਾ ਜਾਊਗਾ, ਇਹ ਗਾਂਧੀ ਸਾਹਿਬ ਕਿੱਦਾਂ ਪੰਜਾਬ ਦੇ ਵਿੱਚ ਇਸ ਨੂੰ ਇਸ਼ੂ ਬਣਾ ਸਕਦੇ ਆ, ਇਹ ਬਹੁਤ ਵੱਡੀਆਂ ਗੱਲਾਂ। ਬਹਰਹਾਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ, ਸ਼ੁਰੂਆਤ ਤੇ ਅਸੀਂ ਬਹੁਤੀ ਟੋਕਾ ਟੋਕਾਈ ਨਹੀਂ ਕਰ ਸਕਦੇ, ਕਹਿ ਸਕਦੇ ਹਾਂ ਕਿ ਠੀਕ ਹੈ ਭਾਈ ਉਹ ਆਪਣਾ ਨਵਾਜਾ ਵਜਾ ਲੈਣ, ਇੱਥੇ ਸਪੇਸ ਹਾਲੇ ਖਾਲੀ ਹੈ, ਐਸੀ ਗੱਲ ਨਹੀਂ ਹੈ। ਪਰ ਇਹਨਾਂ ਦੇ ਨਾਲ ਬੰਦੇ ਕਿਸ ਤਰ੍ਹਾਂ ਦੇ ਤੁਰਦੇ ਆ, ਇਹਨਾਂ ਦਾ ਹਾਰਡ ਵਰਕ ਕਿਸ ਤਰ੍ਹਾਂ ਦਾ ਹੁੰਦਾ, ਉਹ ਹੀ ਗਾ ਇਸ ਫਰੰਟ ਦਾ ਜਾਂ ਇਸ ਪਾਰਟੀ ਦਾ ਭਵਿੱਖ ਤੈਅ ਕਰੇ। ਜੀ ਅਗਲੀ ਗੱਲ ਕਰਦੇ ਹਾਂ, ਕਹਿੰਦੇ ਸਿੱਧੂ ਤੇ ਭਾਜਪਾ ਦਾ ਮੀਟਿੰਗ 'ਚ ਹੋਇਆ ਭੇੜ, ਜਿਹੜੇ ਉਹ ਹੁਣ ਚਰਚਾ ਦਾ ਵਿਸ਼ਾ ਹੈ। ਦੇਖੋ ਕੱਲ ਕੈਬਨਿਟ ਦੀ ਮੀਟਿੰਗ ਸੀ, ਕੈਬਨਿਟ ਦੀ ਮੀਟਿੰਗ 'ਚ ਚੱਕਰ ਉਹੀ ਪਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਜਿਹੜੀਆਂ ਕਲੋਨੀਆਂ ਰੈਗੂਲਾਈਜ਼ ਕਰਨ ਵਾਲੀਆਂ ਲਿਆਂਦੀਆਂ, ਇਹਨਾਂ ਨੇ ਸ਼ਰਤਾਂ ਕੁਛ ਇਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਏ ਆ ਕਿ ਜਿਹੜੀਆਂ ਇਲੀਗਲ ਕਲੋਨੀਆਂ ਸੀ ਉਹਨਾਂ ਨੂੰ ਲੀਗਲਾਈਜ਼ ਕਰ ਦਿੱਤਾ ਜਾਊਗਾ। ਉਹ ਪਹਿਲਾਂ ਨਵਜੋਤ ਸਿੱਧੂ ਇੱਕ ਪਾਲਿਸੀ ਲੈ ਕੇ ਆਇਆ ਸੀ, ਤੁਹਾਨੂੰ ਪਤਾ ਪਾਲਿਸੀ ਲਿਆਉਣ ਤੋਂ ਬਾਅਦ ਉਹ ਕਰੇਨਾਂ ਜੀਆਂ ਵੀ ਲੈ ਆਇਆ ਸੀ ਜਲੰਧਰ, ਉੱਥੇ ਇੱਕ ਵਿਧਾਇਕ ਫਰੇਮ ਦੇ ਅੱਗੇ ਲਿਟ ਗਿਆ, ਸੜਕ ਬਣਾਉਣ ਵਾਲਾ ਰੂਲਰ ਜਿਹਾ ਹੁੰਦਾ ਉਹਦੇ ਅੱਗੇ ਲਿਟ ਗਿਆ ਸੀਗਾ ਕਿ ਮੇਰੇ ਉੱਤੋਂ ਦੀ ਲਗਾ ਲਓ, ਉਹ ਜਿਵੇਂ ਆਂਦੇ ਨੇ ਆਹ ਪਈ ਹੈ ਸਾਡੀ ਲਾਸ਼, ਵੈਰ ਨੇ ਗੁਰਦਾਸ ਮਾਨ ਨੇ ਗਾਣਾ ਗਾਇਆ ਸੀਗਾ, ਉਹ ਵੀ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਬਹਿ ਗਿਆ ਸੀਗਾ। ਉਸ ਤੋਂ ਬਾਅਦ ਗੱਲ ਚਲੇ ਗਈ ਸੀਗੀ ਕੈਪਟਨ ਦੇ ਦਰਬਾਰ ਤੱਕ, ਫੇਰ ਇਹ ਮਸਲਾ ਜਿਹੜਾ ਲਟਕ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਵਿਧਾਇਕ 10 ਦੇ ਅੰਦਰ ਖਾਤੇ ਨਵਜੋਤ ਸਿੱਧੂ ਦੀ ਇਸ ਪਾਲਿਸੀ ਦੇ ਵਿਰੋਧ 'ਚ ਨਿੱਤਰ ਆਏ ਸੀਗੇ ਕਿ ਵੋਟਾਂ ਮੰਗਣ ਗਿਆ ਨੂੰ ਫਿਰ ਲੋਕਾਂ ਨੇ ਅੱਗੋਂ ਸਾਨੂੰ ਹੋਰ ਹੀ ਕੁਛ ਦੇਣਾ, ਇਹਨੂੰ ਬਦਲੋ। ਫਿਰ ਦੱਸਦੇ ਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਜ਼ਿੰਮੇਵਾਰੀ ਲੱਗੀ ਕਿ ਭਾਈ ਤੂੰ ਪਾਲਿਸੀ ਲਿਆਏਗਾ। ਹੁਣ ਤ੍ਰਿਪਤ ਰਜਿੰਦਰ ਸਿੰਘ ਜਿਹੜੀ ਪਾਲਿਸੀ ਲੈ ਕੇ ਆਇਆ, ਦੱਸਦੇ ਕਿ ਕੈਬਨਿਟ ਦੀ ਚੱਲਦੀ ਮੀਟਿੰਗ ਦੇ ਵਿੱਚ ਨਵਜੋਤ ਸਿੱਧੂ ਨੇ ਦੀ ਮੁਖਾਲਫਤ ਕੀਤੀ ਆ। ਨਵਜੋਤ ਸਿੱਧੂ ਕਿਉਂਕਿ ਸਥਾਨਕ ਸਰਕਾਰਾਂ ਦਾ ਮੰਤਰੀ, ਉਹਦਾ ਵਿਭਾਗ ਆ, ਉਹ ਦੱਸਦੇ ਜਦੋਂ ਪਿੱਟਿਆ ਤੇ ਅੱਗੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪੈ ਗਿਆ। ਦੋਵਾਂ ਦੇ ਵਿੱਚ ਕਾਫੀ ਤਲਖੀ ਹੋਈ ਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਦਖਲਅੰਦਾਜ਼ੀ ਕੀਤੀ ਕਿ ਮੈਂ ਤੁਹਾਡੇ ਵਿੱਚ ਬੈਠਾ, ਮੈਂ ਆਪੇ ਫੈਸਲਾ ਕਰ ਦੂੰਗਾ। ਇਹ ਦੱਸਦੇ ਆ ਕਿ ਨਵਜੋਤ ਸਿੱਧੂ ਨੂੰ ਜਦੋਂ ਬਾਹਰ ਆ ਕੇ ਪਤਾ ਲੱਗਿਆ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਾਲੀ ਪਾਲਿਸੀ ਜਿਹੜੀ ਉਹ ਲਾਗੂ ਕਰ ਦਿੱਤੀ, ਪੱਤਰਕਾਰਾਂ ਨੇ ਜਦੋਂ ਪੁੱਛਿਆ ਉਹ ਕਹਿੰਦਾ ਕਿ ਮੈਂ ਤੇ ਕੈਪਟਨ ਸਾਹਿਬ ਤੇ ਫੈਸਲਾ ਛੱਡਿਆ ਸੀ, ਜੋ ਉਹਨਾਂ ਨੇ ਕਰ ਦਿੱਤਾ ਸੋ ਠੀਕ ਕਰ ਦਿੱਤਾ, ਕੋਈ ਗੱਲ ਨਹੀਂ, ਦੇਖਦੇ ਹੁਣ ਅੱਗੇ ਕੀ ਬਣਦਾ। ਪਰ ਨਵਜੋਤ ਸਿੱਧੂ ਜੋ ਤਰਕ ਦੱਸਦੇ ਦੇ ਰਿਹਾ ਉਹ ਇਹ ਦੇ ਰਿਹਾ ਜਿੱਦਾਂ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ, ਉਹ 2 ਕਰੋੜ 38 ਲੱਖ ਰੁਪਈਆ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਦਾ ਲੈ ਰਿਹਾ। ਤੇ ਜਦੋਂ ਕਿ ਜਿਹੜੀਆਂ ਨਜਾਇਜ਼ ਕਲੋਨੀਆਂ ਇਹ ਲੀਗਲਾਈਜ਼ ਕਰਨ ਜਾ ਰਹੇ ਆ, ਇਹਨਾਂ ਦੇ ਵਿੱਚ ਸਿਰਫ 10 ਲੱਖ ਲੈਣ ਦਾ ਪ੍ਰਬੰਧ ਹੈ।
ਹੁਣ ਕਿੱਥੇ 2.38 ਲੱਖ, ਕਿਤੇ 10 ਲੱਖ। ਉਹ ਕਹਿੰਦੇ ਆ ਕਿ ਇਹਦੇ ਨਾਲ ਨਵਜੋਤ ਸਿੱਧੂ ਆ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਆ, ਉਹ ਕਹਿੰਦੇ ਕਿ ਇਹਦੇ ਨਾਲ ਸ਼ਾਮ ਨੂੰ ਸਿਰਫ ਤੇ ਸਿਰਫ 700 ਕਰੋੜ ਰੁਪਈਆ ਮਿਲਣਾ ਵਾ, ਜਦ ਕਿ ਜਿਹੜੀਆਂ ਇਹ ਕਲੋਨੀਆਂ ਲੀਗਲਾਈਜ਼ ਹੋਣਗੀਆਂ ਇਹਨਾਂ ਦਾ ਬੋਝ ਪਊਗਾ ਉਹ ਬੰਨਾ 1 ਲੱਖ ਕਰੋੜ ਰੁਪਈਆ। ਉਹ ਕਹਿੰਦੇ ਕਿ 71,700 ਕਰੋੜ ਹੋਊਗਾ, ਸਾਡੇ ਪੇਟੇ ਜਿਹੜਾ ਪੈਣਾ ਉਹ 1 ਲੱਖ ਕਰੋੜ ਰੁਪਈਆ ਪੈਣਾ। ਤੇ ਵੈਸੇ ਨਵਜੋਤ ਸਿੱਧੂ ਦਾ ਇਹ ਤਰਕ ਮੇਰੇ ਖਿਆਲ ਦੇ ਨਾਲ ਬੇਦਮ ਨਹੀਂ ਆ, ਕਿਉਂਕਿ ਜਿਹੜੀਆਂ ਕਲੋਨੀਆਂ ਤੁਸੀਂ ਕਾਨੂੰਨੀ ਦਾਇਰੇ 'ਚ ਲੈ ਕੇ ਆਓਗੇ ਤਾਂ ਫਿਰ ਉਹਨਾਂ ਨੂੰ ਤੁਸੀਂ ਫੈਸਿਲਿਟੀ ਕਰੋਗੇ ਨਾ, ਉਹਨਾਂ ਨੂੰ ਤੁਸੀਂ ਸਹੂਲਤਾਂ ਵੀ ਦਿਓਗੇ, ਉਹਨਾਂ ਨੂੰ ਤੁਸੀਂ ਬੁਨਿਆਦੀ ਸੜਕ ਢਾਂਚਾ ਦਿਓਗੇ, ਸੀਵਰੇਜ ਸਿਸਟਮ ਦਿਓਗੇ, ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿਓਗੇ, ਤਾਂ ਤੁਹਾਨੂੰ ਜਦੋਂ ਇਹ ਸਾਰੀਆਂ ਸਹੂਲਤਾਂ ਦੇਣੀਆਂ ਪੈਣੀਆਂ ਉਹਦੇ ਤੇ ਖਰਚ ਵੀ ਤੇ ਆਉਣਾ। ਤਾਂ ਨਵਜੋਤ ਸਿੱਧੂ ਦਾ ਪਿੱਟਣਾ ਜਿਹੜਾ ਉਹ ਗਲਤ ਨਹੀਂ ਹੋ ਸਕਦਾ, ਪਰ ਪਿੱਟਣਾ ਇਸ ਗੱਲ ਦਾ ਕਿ ਨਵਜੋਤ ਸਿੱਧੂ ਅੱਜ ਕੱਲ੍ਹ ਆਪਣੀ ਸਰਕਾਰ ਦੇ ਵਿੱਚ ਇਕੱਲਾ ਪੈ ਗਿਆ, ਉਹਨੇ ਨਾ ਇਕੱਲਾ ਨਾ ਹੋਵੇ ਪੁੱਤ ਜੱਟ ਦਾ, ਤੇ ਜਾਂ ਇਕੱਲਾ ਰੋਈ ਦਾ ਰੁੱਖ ਨਾ ਹੋਵੇ। ਸੋ ਇਸ ਤਰ੍ਹਾਂ ਇੱਕ ਰੋਈ ਦਾ ਰੁੱਖ ਜਿਹਾ ਬਣ ਕੇ ਰਹਿ ਗਿਆ, ਕਿਉਂਕਿ ਤੁਸੀਂ ਦੇਖਿਆ ਹੋਣਾ ਸ਼ਰਾਬ ਦੇ ਠੇਕਿਆਂ ਤੇ ਜਿਹੜਾ ਇਹ ਲੈ ਕੇ ਆਇਆ ਸੀ ਫੰਡਾ ਕਮਿਸ਼ਨ ਦਾ, ਕਿ ਕਮਿਸ਼ਨ ਬਣਾ ਕੇ ਕਾਰਪੋਰੇਸ਼ਨ ਬਣਾ ਕੇ ਆਪਾਂ ਸ਼ਰਾਬ ਵੇਚੀਏ, ਉਹ ਵੀ ਰੱਦ ਕਰ ਦਿੱਤਾ ਗਿਆ। ਫਿਰ ਕੇਬਲ ਮਾਫੀਆ ਵਾਲਾ ਕੈਪਟਨ ਅਮਰਿੰਦਰ ਸਿੰਘ ਫਿਰ ਗਿਆ, ਫਿਰ ਕੇ ਕਹਿੰਦਾ ਨਹੀਂ ਏਦਾਂ ਨਹੀਂ ਹੋਊਗਾ। ਫਿਰ ਪਿੱਛੇ ਜੇ ਕੱਢ ਲਿਆ ਆ ਉਹ ਕਈ ਖੁਲਾਸੇ, ਥੋੜੇ ਦਿਨ ਪਹਿਲਾਂ ਕਹਿੰਦਾ ਕਿ 150 ਕਰੋੜ ਦੀ ਐਡ ਜਿਹੜੀ ਬਾਦਲ ਪਿਛਲੇ ਸਾਲ ਦੇ ਵਿੱਚ ਹੀ ਦੇ ਗਏ ਆਪਣੀ ਸਰਕਾਰ ਦੇ, ਇਹਨਾਂ ਦੇ ਨਾਲ ਗੱਲਬਾਤ ਕਰੀਏ। ਕੈਪਟਨ ਕਹਿੰਦਾ ਕਿ ਨਾ ਭਾਈ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ, ਕਹਿੰਦਾ ਕਿ ਕਾਰਵਾਈਆਂ 'ਚ ਕੀ ਰੱਖਿਆ, ਅਸੀਂ ਵਿਕਾਸ ਤੇ ਕੇਂਦਰਿਤ ਹੈ। ਸੋ ਨਵਜੋਤ ਸਿੱਧੂ ਜੇ ਰੇਤੇ ਦੀ ਪਾਲਿਸੀ ਲੈ ਕੇ ਆਇਆ ਤਾਂ ਉਹ ਰੱਦ ਕਰ ਦਿੱਤੀ ਗਈ। ਯਾਨੀ ਕਹਿਣ ਦਾ ਭਾਵ ਹੈ ਕਿ ਨਵਜੋਤ ਸਿੱਧੂ ਸਰਕਾਰ ਦਾ ਹਿੱਸਾ ਹੋ ਕੇ ਵੀ ਆਪਣੇ ਆਪ ਨੂੰ ਲਾਚਾਰ ਜਿਹਾ ਮਹਿਸੂਸ ਕਰਦਾ ਨਜ਼ਰ ਆਉਂਦਾ, ਔਰ ਮਹਿਸੂਸ ਆਪ ਹੀ ਨਹੀਂ ਕਰਦਾ ਨਜ਼ਰ ਆਉਂਦਾ, ਲੋਕ ਵੀ ਮਹਿਸੂਸ ਕਰਨ ਲੱਗ ਪਏ ਆ ਕਿ ਇਹ ਸਿਰਫ ਤੇ ਸਿਰਫ ਇਹਨਾਂ ਦਾ ਇੱਕ ਬੁਲਾਰਾ ਜਿਹਦਾ ਬੋਲ ਜਿਹੜਾ ਕੋਈ ਅਸਰ ਪਾਵੇ ਨਾ ਪਾਵੇ, ਚੱਟ ਮਨੋਰੰਜਨ ਜ਼ਰੂਰ ਕਰ ਜਾਂਦਾ, ਇਸ ਤੋਂ ਵੱਧ ਉਸ ਬੋਲ ਦੀ ਕੀਮਤ ਇਹਨਾਂ ਦੀ ਸਰਕਾਰ ਦੇ ਵਿੱਚ ਆਪ ਵੀ ਨਹੀਂ ਪਾਉਂਦੀ। ਜੀ 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 ਬਿਲਕੁਲ ਜੀ। ਮਿੰਟੂ ਜੀ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਵੀ ਲੁਧਿਆਣੇ ਵਿੱਚ ਕਹਿੰਦੇ 53 ਸੀਵਰਮੈਨ ਲਾਪਤਾ ਮਿਲੇ। ਦੇਖੋ ਇਹ ਲਾਪਤਾ ਇਸ ਤਰ੍ਹਾਂ ਨਹੀਂ ਹੈ ਕਿ ਇਹ ਕਿਸੇ ਪਾਸੇ ਚਲੇ ਗਏ, ਰੇਲ ਗੱਡੀ ਤੇ ਚੜ ਗਏ ਆ ਜਾਂ ਕਿਸੇ ਯਾਤਰਾ ਤੇ ਚਲੇ ਗਏ ਘਰਦਿਆਂ ਨੂੰ ਬਿਨਾਂ ਦੱਸੇ ਤੋਂ। ਇਹ ਮਸਲਾ ਇਸ ਤਰ੍ਹਾਂ ਕਿ ਨਗਰ ਨਿਗਮ ਅਫਸਰਾਂ ਦੀ ਲਿਸਟ ਦੇ ਮੁਤਾਬਕ ਜਿਹੜੀ ਗਿਣਤੀ ਸੀਗੀ ਉਹ 4 ਜ਼ੋਨਾਂ ਵਿੱਚ ਵੰਡ ਕੇ 1656 ਸੀਵਰੇਜਮੈਨ ਦੱਸੀ ਗਈ ਸੀਗੀ ਉਹਦੇ ਵਿੱਚ। ਤਾਂ ਇਹਦੇ ਵਿੱਚ ਹੋਇਆ ਕਿ 19 ਰਿਟਾਇਰ ਹੋ ਗਏ, 55 ਸੀਵਰਮੈਨ ਅਜਿਹੇ ਆ ਜਿਨ੍ਹਾਂ ਨੂੰ ਤਨਖਾਹ ਜਿਹੜੀ ਹੈ ਉਹ ਦਿੱਤੀ ਜਾ ਰਹੀ ਸੀ। ਹਾਲਾਂਕਿ ਹੁਣ ਤਨਖਾਹ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਹੈ, ਪਰ ਹੋਇਆ ਕੀ ਆ ਕਿ ਜਿਹੜੇ ਨਵੇਂ ਮੇਅਰ ਬਣੇ ਆ ਉਹਨਾਂ ਨੇ ਫਿਜ਼ੀਕਲ ਵੈਰੀਫਿਕੇਸ਼ਨ ਕਰ ਲਈ ਇਹਨਾਂ ਦੀ ਸਾਰਿਆਂ ਦੀ। ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਉਹਦੇ ਵਿੱਚੋਂ 53 ਸੀਵਰਮੈਨ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ, ਕਾਗਜ਼ਾਂ ਦੇ ਵਿੱਚ ਹੈਗੇ ਆ ਪਰ ਉਹ ਕਿੱਥੇ ਨੇ, ਫਿਜ਼ੀਕਲੀ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਕੋਈ ਪਤਾ ਨਹੀਂ ਲੱਗਣ ਡਿਆ ਕਿੱਥੇ ਆ। ਤੇ ਇਹ ਨਹੀਂ ਦੱਸਦੇ ਆ ਕਿ 433 ਸੀਵਰਮੈਨ ਇਹੋ ਜਿਹੇ ਆ ਜਿਹੜੇ ਹੋਰ ਜਗ੍ਹਾ ਤੇ ਕੰਮ ਕਰਦੇ ਪਏ ਆ, ਮਸਲਨ ਹੈ ਤੇ ਉਹ ਸੀਵਰਮੈਨ ਆ ਪਰ ਉਹਨਾਂ ਨੂੰ ਕਈ ਅਫਸਰਾਂ ਦੇ ਘਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਨਿਯੁਕਤ ਕੀਤਾ ਗਿਆ। ਕਹਿਣ ਦਾ ਭਾਵ ਉਹਨਾਂ ਖਾਸ ਹੋਣੇ ਆ, ਉਹ ਅਫਸਰ ਜਾਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜੇ ਸੂਖਦਾਰ ਬੰਦੇ ਆ ਉਹਨਾਂ ਨੂੰ ਕੰਮ ਦੇਣ ਵਾਲੇ ਹੋਣੇ, ਜਾਂ ਉਹਨਾਂ ਦਾ ਸ਼ੋਸ਼ਣ ਕਰਦੇ ਹੋਣੇ ਲਿਜਾ ਕੇ ਘਰਾਂ ਦੇ ਵਿੱਚ ਉਹਨਾਂ ਤੋਂ ਦੂਸਰੇ ਕੰਮ ਕਰਾਉਂਦੇ ਹੋਣੇ। ਕੋਈ ਨਾ ਕੋਈ ਮਸਲਾ ਇਹੋ ਜਿਹਾ। ਭੋਪਾਲ ਦੇ ਵਿੱਚੋਂ ਇੱਕ ਵਾਰੀ ਜਦੋਂ ਕਥਿਤ ਅੱਤਵਾਦੀ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ ਜੇਲ੍ਹ ਚੋਂ, ਤੇ ਉਹ ਜਿਹੜੇ ਸਿੰਮੀ ਦੇ ਅੱਤਵਾਦੀ ਮਾਰ ਦਿੱਤੇ ਗਏ ਸੀ ਬਾਅਦ ਦੇ ਵਿੱਚ ਕਥਿਤ ਐਨਕਾਊਂਟਰ ਦੇ ਵਿੱਚ, ਤੇ ਉਸ ਤੋਂ ਬਾਅਦ ਵੀ ਇਹ ਮਸਲਾ ਉੱਠਿਆ ਸੀਗਾ ਜਦੋਂ ਜੇਲ੍ਹ ਦੇ ਪੁਲਿਸ ਮੁਲਾਜ਼ਮਾਂ ਦੀ ਜਾਂਚ ਪੜਤਾਲ ਕੀਤੀ ਗਈ। ਉਹਦੇ 'ਚ 3 ਦਰਜਨ ਉਦੋਂ ਡਿਊਟੀ ਤੇ ਜੇਲ੍ਹ ਦੇ ਵਿੱਚ ਦੱਸੀ ਗਏ ਸੀ, ਪਰ ਜਦੋਂ ਪਤਾ ਕੀਤਾ ਗਿਆ ਕਹਿੰਦੇ ਜੀ ਕਿ ਅਸੀਂ ਤੇ ਅਫਸਰਾਂ ਦੇ ਘਰਾਂ ਦੇ ਵਿੱਚ ਕੋਈ ਭਾਂਡੇ ਮਾਂਜਦਾ ਸੀ, ਕੋਈ ਕਹਿੰਦਾ ਜੀ ਮੈਂ ਟਮਾਟਰ ਲੈਣ ਗਿਆ ਸੀ ਉਹਨਾਂ ਦਿਨਾਂ ਵਿੱਚ। ਸੋ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਉਹ ਹਰੇਕ ਥਾਂ ਤੇ ਆਉਂਦੀ ਆ। ਫੌਜ ਦੇ ਵਿੱਚੋਂ ਵੀ ਇਹ ਇਸ ਤਰ੍ਹਾਂ ਦੀ ਸ਼ਿਕਾਇਤ ਜਿਹੜੀ ਆ ਲਗਾਤਾਰ ਆਉਂਦੀ ਹੈ। ਸੋ ਇਹ ਮਾਮਲਾ ਜਿਹੜਾ ਸਿੱਧੇ ਤੌਰ ਤੇ ਲੱਗਦਾ ਤੇ ਇਹੋ ਹੀ ਆ ਕਿ ਕੋਈ ਗੜਬੜੀ ਵਾਲਾ। ਜਿਹੜੇ 53 ਸੀਵਰਮੈਨ ਘਟਦੇ ਪਏ ਆ ਉਹ ਅਸਲ ਦੇ ਵਿੱਚ ਘਟਦੇ ਨਹੀਂ ਪਏ, ਅਸਲ ਦੇ ਵਿੱਚ ਕਹਾਣੀ ਇਹੋ ਹੀ ਜਾਪਦੀ ਹੈ ਕਿ ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਹੀ ਪੈਦਾ ਕਰਕੇ ਤੇ ਉਹਨਾਂ ਨੂੰ ਕਾਗਜ਼ਾਂ ਦੇ ਵਿੱਚ ਹੀ ਖਵਾਈ ਗਏ ਆ। ਖਵਾਈ ਨਹੀਂ ਗਏ ਕਹਿ ਸਕਦੇ, ਖਾਈ ਗਏ ਉਹਨਾਂ ਦੇ ਬਾਅਦ। ਜੀ 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 ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।